ਸਾਡੇ ਉਸ ਹੁਸ਼ਿਆਰਪੁਰ ਦਾ ਇਹ ਜ਼ਮੀਨ ਦਾ ਇੰਨਾ ਫਰਕ ਆ, ਜਿੱਦਾਂ ਇਹ ਕਹਿੰਦੇ ਹੁੰਦੇ ਆ ਜ਼ਮੀਨ ਦਾ ਤੇ ਅਸਮਾਨ ਦਾ, ਜਿੱਦਾਂ ਇਸਲਾਮ ਦਾ ਤੇ ਕੁਫਰ ਦਾ ਤੇ ਇਸਲਾਮ ਦਾ ਫਰਕ ਹੁੰਦਾ। ਉਸ ਟਾਈਮ ਉਹ ਜਿਹੜੀ ਸਾਡੀ ਮੱਝ ਸੀ ਨਾ, ਉਹ ਮੇਰੇ ਪੈਰ ਦੇ ਮੋਢੇ ਤੇ ਜਾਂ ਬੂਥਾ ਰੱਖ ਲਿਆ ਤੇ ਅੱਖਾਂ ਵਿੱਚੋਂ ਆਂਸੂ ਝੜ ਪਏ। ਇਹ ਕਹਿਣ ਲੱਗਾ ਕਿ ਮੈਂ ਸਦਾ ਰਹਿ ਨਹੀਂ ਜਾਣਾ, ਮੈਂ ਸਦਾ ਤਾਂ ਨਹੀਂ ਰਹਿਣਾ ਇੱਥੇ, ਮੈਂ ਵੀ ਜਾਣਾ, ਮੈਂ ਉਸ ਪਰਮਾਤਮਾ ਨੂੰ ਜਾ ਕੇ ਕਿਹੜਾ ਮੂੰਹ ਦਿਖਾ ਲੂੰਗਾ। ਪਰਮਾਤਮਾ ਦਾ ਸਿੱਖ ਆਂਦਾ, ਸਿੱਖ ਕਹਿਣ ਲੱਗਾ ਮੈਂ ਪਰਮਾਤਮਾ ਨੂੰ ਕਿਹੜਾ ਜਾ ਕੇ ਮੂੰਹ ਦਿਖਾ ਲੂੰਗਾ, ਕਿਹੜੀ ਗੱਲ ਉਹਨਾਂ ਮੈਂ ਕਰੂੰਗਾ, ਕਿਹੜੀ ਦੱਸੂਗਾ ਵੀ ਮੈਂ ਬੰਦੇ ਮਰਵਾ ਕੇ ਆਇਆ। ਆਪਣੇ ਹੁਸ਼ਿਆਰਪੁਰ ਨਾਲ ਪਿਆਰ ਤੁਹਾਨੂੰ ਬਹੁਤਾ ਪਿਆਰ ਛੱਡ ਕੇ ਬਹਿ ਕੇ ਨਾ, ਉਹ ਇੰਨਾ ਪਿਆਰ ਸੀ ਕਿ ਉਹ ਸੀਨੇ ਦਾ ਹੁੰਦਾ ਸੀ। अस्सलाम वालेकुम दोस्तों, मैं नासिर ढिल्लों, तुसीं जुड़े हो साडे चैनल पंजाबी लहर दे नाल। जिवें तुहानूं जाणदे हो तुसीं, ਅਸੀਂ कोशिश करते रहीदा अपने चैनल ਦੀ ਰਾਹੀਂ ਉਹਨਾਂ ਬਜ਼ੁਰਗਾਂ ਨਾਲ ਮਿਲ ਕੇ ਜਿਨ੍ਹਾਂ ਨੇ ਪਾਰਟੀਸ਼ਨ ਵੇਖੀ, ਉਜਾੜੇ ਵੇਖੇ, ਉਹਨਾਂ ਦੀਆਂ ਦਾਸਤਾਨਾਂ, ਉਹਨਾਂ ਦੀਆਂ ਕਹਾਣੀਆਂ ਤੁਹਾਡੇ ਰੂਬਰੂ ਕਰਦੇ ਰਹੀਦਾ। ਉਹਨਾਂ ਹਕਾਇਕ ਨੂੰ ਜਾਣਨ ਦੀ ਕੋਸ਼ਿਸ਼ ਕਰੀਦੀ ਆ। ਪਾਰਟੀਸ਼ਨ ਤੋਂ ਪਹਿਲਾਂ ਦੇ ਹਾਲਾਤ ਕਿਸ ਤਰ੍ਹਾਂ ਸਨ, ਕਿਸ ਤਰ੍ਹਾਂ ਲੋਕ ਰਹਿੰਦੇ ਸਨ, ਫਿਰ ਪਾਰਟੀਸ਼ਨ ਵੇਲੇ ਕੀ ਨਫ਼ਰਤਾਂ ਕੁੜੱਤਣਾ ਭਰੀਆਂ ਗਈਆਂ, ਫਿਰ 75 ਵਰੇ ਹੁਣ ਤੱਕ ਅਸੀਂ ਕਿਸ ਤਰ੍ਹਾਂ ਕੱਢ ਦਿੱਤੇ। ਉਹ ਦਰਦ ਦੁੱਖ ਲੈ ਕੇ ਆਪਣੇ ਪਿੰਡਾਂ ਤੇ ਆਪਣੇ ਦਿਮਾਗਾਂ ਦੇ ਵਿੱਚ ਜੋ ਸਾਰੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰੀਦੀ। ਇਸੇ ਤਰ੍ਹਾਂ ਦੀ ਇੱਕ ਹੋਰ ਕਹਾਣੀ ਲੈ ਕੇ ਅੱਜ ਤੁਹਾਡੇ ਰੂਬਰੂ ਹਾਂ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਡੀ ਕਹਾਣੀ ਜਿਹੜੀ ਪਸੰਦ ਆਏਗੀ ਤੈਨੂੰ ਜ਼ਰੂਰ ਇੱਕ ਵਾਰੀ ਸ਼ੇਅਰ ਜ਼ਰੂਰ ਕਰਨਾ, ਦੂਜਿਆਂ ਤੱਕ ਜ਼ਰੂਰ ਪਹੁੰਚਾਉਣਾ। ਸੋ ਗੱਲਬਾਤ ਕਰਦੇ ਹਾਂ ਬਜ਼ੁਰਗਾਂ ਦੇ ਨਾਲ ਤੇ ਸੁਣ ਜਿਨ੍ਹਾਂ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ। ਪਹਿਲਾਂ ਤਾਂ ਨਾ ਆਪਣਾ ਦੱਸੋ ਬਜ਼ੁਰਗੋ। ਮੇਰਾ ਨਾਮ ਆ ਜੀ ਹਸਨ ਮੁਹੰਮਦ। ਹਸਨ ਮੁਹੰਮਦ। ਹਾਂਜੀ ਹਾਂਜੀ। ਤੇ ਸਿਹਤ ਮਾਸ਼ਾਅੱਲਾ ਠੀਕ ਹੈ। ਉਮਰ ਕਿੰਨੀ ਕੁ ਹੋ ਗਈ ਹੈ? ਉਮਰ ਮੇਰੀ 110 ਸਾਲ ਦੀ। 110। ਤੇ ਕਦੋਂ ਦੀ ਹੈ ਤੁਹਾਡੀ ਪੈਦਾਇਸ਼? ਹਿੰਦੁਸਤਾਨ ਦੀ। ਕੋ ਸਾਲ ਸੁਲ ਵੀ ਯਾਦ ਹੈ ਕਿ ਨਹੀਂ? ਉਦੋਂ ਹੀ ਬਹੁਤ ਮੈਂ ਜ਼ਿਆਦਾ ਉਹ ਜੀ ਮੈਂ ਪੜ੍ਹਦਾ ਹੁੰਦਾ ਸੀ। ਅੱਛਾ ਜੀ। ਪੜ੍ਹਦੇ ਨੇ ਮੈਂ ਤਕਰੀਬਨ ਜਦੋਂ ਸਾਡੀਆਂ 7 ਜਮਾਤਾਂ ਕਰ ਲਈਆਂ ਨਾ, ਹਾਂਜੀ, 8ਵੀਂ ਦਾ ਸਕੂਲ ਸੀਗਾ ਸਾਡਾ। ਫਿਰ ਸਾਡਾ ਹਾਈ ਸਕੂਲ ਹੋ ਗਿਆ ਜਾਂ ਇੰਗਲਿਸ਼ ਹੋ ਗਿਆ। ਫਿਰ ਮੁੜ ਕੇ ਸਾਨੂੰ 5ਵੀਂ 'ਚ ਲੱਗਾ। ਅੱਛਾ ਜੀ। ਫਿਰ ਮੁੜ ਕੇ 6 ਫਿਰ ਕੀਤੀ ਆ। 6 ਕਰਕੇ ਫਿਰ ਐਂ ਦਿਲ 'ਤੇ ਨਾਲ ਜੋ ਕਿਸਮਤ 'ਚ ਹੋਣਾ ਹੋਵੇ। ਦਿਲ 'ਚ ਕੀ ਐਵੇਂ ਆ ਗਈ ਵੀ ਅਸੀਂ ਸਕੂਲੇ ਜਾਈਦਾ, ਉੱਥੋਂ ਉਹਨਾਂ ਡਰ ਵੀ ਆ ਕੇ ਡਰ ਤਾਂ ਹੁੰਦਾ ਉਸ ਸਾਲ ਦਾ ਨਾ, ਅਤੇ ਉੱਥੇ ਜਾਣਾ, ਉੱਥੇ ਆਪਣਾ ਪੜ੍ਹਨਾ ਪੜ੍ਹਾਉਣਾ ਸਭ ਕੁਝ ਜੋ ਵੀ ਕੁਛ ਕਰਨਾ ਕਰਦੇ ਕਰਾਉਂਦੇ ਸੀ। ਲੇਕਿਨ ਫਿਰ ਵੀ ਮੁੜ ਕੇ ਆਉਣਾ। ਮੁੰਡੇ ਜਿਹੜੇ ਸਾਡੇ ਹਾਣੀ ਜਿਹੜੇ ਸੀ, ਇਹ ਪਿੰਡ ਜਦੋਂ ਜਾਏ ਉਦੋਂ ਵੀ ਖੇਡਦੇ ਆ, ਜਦੋਂ ਵਾਪਸ ਆਈ ਅਸੀਂ ਸਕੂਲੇ ਵਜੇ ਰਹਿੰਦੇ ਖੇਡਦੇ ਰਹਿੰਦੇ ਆ। ਹਕੀਕਤ ਮੈਂ ਦੱਸਦਾ ਤੁਹਾਨੂੰ, ਉਹ ਮੈਂ ਸੀਗਾ ਘਰ ਦਾ ਇਕੱਲਾ ਹੀ ਬੇਟਾ। ਹਾਂਜੀ। ਮੇਰਾ ਹੋਰ ਕੋਈ ਭਾਈ ਨਹੀਂ, ਸਭ ਭੈਣਾਂ ਸੀ ਅਮੀਰੀਆਂ ਸੀ ਅਤੇ ਮੈਂ ਸੀ। ਮੇਰਾ ਪਿਆਰ ਯਾਨੀ ਪਿਆਰ ਵੀ ਇਕੱਲਾ ਬੇਟਾ, ਤੁਹਾਨੂੰ ਪਤਾ ਕਿ ਪਿਆਰ। ਹਾਂਜੀ 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 ਹਾਂਜੀ। ਅਤੇ ਮੈਂ ਫਿਰ ਘਰਦਿਆਂ ਨੂੰ ਮੈਂ ਕਿਹਾ ਵੀ ਮੈਂ ਨਹੀਂ ਪੜ੍ਹਨਾ, ਮੈਂ ਨਹੀਂ ਜਾਣਾ ਪੜ੍ਹਨਾ। ਮੇਰੇ ਨਾਲ ਦੇ ਖੇਡਦੇ ਰਹਿੰਦੇ ਆ, ਮੈਂ ਸਕੂਲੇ ਵਜਾ ਰਹਿੰਦਾ। ਜਦੋਂ ਜਾਈਦਾ ਸੁਬਾਹ ਤਾਂ ਵੀ ਖੇਡਦੇ ਹੁੰਦੇ ਆ, ਜਦੋਂ ਵਾਪਸ ਆਈਦਾ ਤਾਂ ਵੀ ਖੇਡਦੇ ਹੁੰਦੇ ਆ। ਅਸੀਂ ਸਾਰੀ ਦਿਹਾੜੀ ਬੱਝੇ ਰਹੀਦਾ ਉੱਥੇ। ਉਹ ਗੱਲ ਮੈਂ ਕਿਹਾ ਬੜਾ ਮੈਨੂੰ ਉਹਨਾਂ ਨੇ। ਫਿਰ ਸਾਡੇ ਜਿਹੜਾ ਹੈਡ ਮਾਸਟਰ ਸੀ ਨਾ, ਉਹ ਸਾਡੇ ਉੱਥੇ ਸਾਡੇ ਪਿੰਡ ਜਿਹੜਾ ਪਿੰਡ ਇੱਕੋ ਸੀਗਾ, ਉਹ ਯਾਨੀ ਚੋ ਜਿਹੜਾ ਦਰਿਆ ਪਾਣੀ ਸੀ ਨਾ ਚੱਲਦਾ, ਉਹਨੂੰ 2 ਥਾਈ ਕਰਤਾ ਸੀ ਗੱਭਿਆਂ ਦੀ। ਨਾਂ ਕੀ ਸੀ ਪਿੰਡ ਦਾ? ਹਾਂਜੀ, ਪਿੰਡ ਦਾ ਨਾਂ ਕੀ ਸੀ? ਰਹਾਣਾ। ਹਾਂਜੀ। ਰਹਾਣੇ ਵੀ 2 ਆ ਨਾ, ਇੱਕ ਆਂਦੇ ਵੀ ਜਿਵੇਂ ਤੁਸੀਂ ਦੱਸਣ ਦੇ ਵੀ ਦਰਿਆ ਦੇ ਦੋਵਾਂ ਪਾਸੇ। ਹਾਂ, ਦੋਵੇਂ ਪਾਸੇ। ਇੱਕ ਤਾਂ ਸੀਗਾ ਇੱਕੋ ਹੀ, ਲੇਕਿਨ ਉਹ ਪਾਣੀ ਨਾ 2 ਹੀ ਕਰਤਾ ਉਹ। ਅੱਛਾ 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 ਅੱਛਾ। ਤੇ ਤੁਹਾਡਾ ਕਿਹੜਾ ਸੀ? ਖੁਰਦ ਕੇ ਕਲਾਂ ਸੀ ਆਂਦੇ ਨਾ? ਖੁਰਦ ਕਲਾਂ ਵੱਜਦਾ ਸੀ ਸਾਡਾ। ਸੀ ਕਲਾਂ ਨਹੀਂ, ਸਾਡਾ ਸੀ ਜਿਹੜੀ ਤੁਹਾਨੂੰ ਮੈਂ ਸਿੱਧਾ ਜੇ ਗੱਲ ਦੱਸਦਾ, ਖੁਰਦ ਕਲਾਂ ਵੀ ਛੱਡਦੇ। ਸਾਡਾ ਜਿਹੜਾ ਸੀ ਪਿੰਡ ਰਹਾਣਾ,
ਉਹ ਸੀ ਜਿਹੜੀ ਹੁਸ਼ਿਆਰਪੁਰੋਂ ਸੜਕ ਨਿਕਲਦੀ ਨਾ ਲਾਹੌਰ ਨੂੰ ਫਗਵਾੜੇ ਨੂੰ ਜਾਂਦੀ ਸੀ, ਹਾਂਜੀ। ਉਹਦੇ ਉੱਤੇ ਸੀਗਾ, ਬਿਲਕੁਲ ਉੱਤੇ। ਅੱਛਾ ਅੱਛਾ। ਹਾਂਜੀ। ਔਰ ਜਿਹੜਾ ਸਾਡਾ ਘਰ ਵੀ ਸੀਗਾ ਉਹ ਵੀ ਬਿਲਕੁਲ ਇੰਨਾ ਕਿ ਸਾਡੇ ਘਰ ਦੇ ਪਿਛਲੇ ਪਾਸੇ ਘਰ ਸਾਹਿਬ ਮੋਹਰੇ ਹਵੇਲੀਆਂ ਸੀਗੀਆਂ ਸਾਡੇ ਡੰਗਰਾਂ ਦੀਆਂ, ਉੱਥੇ ਤਾਂ ਉਹਦੇ ਨਾਲ ਹੀ ਅਗਲੇ ਮੋਹਰੇ ਪੜਾਅ, ਬੜਾ ਖੁੱਲ੍ਹਾ ਸਾ ਪੜਾਅ, ਉੱਥੇ ਡੰਗਰ ਮਾਲ ਪਸ਼ੂ ਮੈਂ ਸਾਰਿਆਂ ਨੂੰ ਬੰਨ੍ਹ ਛੱਡਣੇ ਉੱਥੇ। ਅਤੇ ਉਹਦੇ ਵਿੱਚ ਅਸੀਂ ਉਹ ਬੈਠੇ ਰਹਿਣਾ ਉੱਥੇ। ਅਤੇ ਉਹ ਉੱਥੇ ਖੂਹ ਵੀ ਉੱਥੇ ਲਗਾਇਆ ਸੀ, ਖੂਹ ਵੀ ਆਪ ਹੀ ਲਾਇਆ ਸੀ, ਆਪ ਹੀ ਲਾਇਆ, ਪਹਿਲਾਂ ਨਹੀਂ ਲਾਇਆ ਸੀ ਉਹਦੇ ਰਲ ਕੇ ਸਾਰਿਆਂ ਨੇ। ਨਹੀਂ ਉਹ ਪਾਣੀ ਪੀਣ ਵਾਸਤੇ? ਪਾਣੀ ਪੀਣ ਵਾਸਤੇ, ਹਾਂਜੀ। ਉਹ ਆਪਣੇ ਉੱਥੇ ਲਾ ਰਿਹਾ ਸਾਰਿਆਂ ਨੂੰ। ਘਰ ਤੋਂ ਕਿੰਨੀ ਕੁ ਦੂਰ ਸੀ ਖੂਹ? ਘਰ ਦੇ ਬਸ ਇੰਨਾ ਜਿੱਦਾਂ ਨਾ ਇੱਥੋਂ ਰੋਡ ਵੀ ਦੂਰ ਆ। ਅੱਛਾ ਅੱਛਾ। ਇਹਨਾਂ ਵੀ ਲੱਗੇ 200 ਫੁੱਟ 100 200 ਫੁੱਟ ਬਸ 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 ਇੰਨਾ ਕੁ ਸੀ। ਬਸ ਇੰਨਾ ਕੁ ਸੀਗਾ। ਇੱਥੇ ਸੀ ਰਹੇ ਅਸੀਂ। ਅਤੇ ਮੈਂ ਦਿਲ ਵਿੱਚ ਐਵੇਂ ਜਿਹੜਾ ਨਾਲ ਕਿਸਮਤ ਹੁੰਦੀ ਆ, ਮੇਰੇ ਦਿਲ ਵਿੱਚ ਕਿਹੜੀ ਆਈ ਇਹੋ ਚੀਜ਼ ਆਈ ਵੀ ਪੜ੍ਹਨ ਜਾਈਦਾ ਤਾਂ ਵੀ ਸਾਨੂੰ ਬੰਨ੍ਹ ਕੇ ਬਾਹਰ ਆਇਆ ਹੁੰਦਾ ਗਾ। ਅਤੇ ਜੇ ਸਾਨੂੰ ਸਵਾਲ ਜਵਾਬ ਕਰਨਾ ਹੁੰਦਾ ਸਾਨੂੰ ਛੋਟੀਆਂ ਵੀ ਮਾਰਦੇ ਸੀਗੇ। ਇਹ ਵਿਹਲੇ ਫਿਰਦੇ ਇਹ ਸੀ ਵਿਹਲੇ ਐਸ਼ ਕਰਦੇ ਸਾਰੇ ਜੀ। ਅੱਛਾ ਜੀ। ਮੈਂ ਕਿਹਾ ਮੈਂ ਤਾਂ ਨਹੀਂ ਜਾਣਾ ਕਿ ਮੈਨੂੰ ਜ਼ੋਰ ਬੜਾ ਲਾਇਆ ਇਹਨਾਂ ਨੇ ਘਰਦਿਆਂ ਨੇ। ਆਖਰ ਫਿਰ ਜਿਹੜਾ ਹੈਡ ਮਾਸਟਰ ਸੀ ਨਾ ਸਾਡਾ, ਹਾਂਜੀ, ਉਹ ਵੀ ਸਾਡੇ ਪਿੰਡ, ਸਾਡੇ ਹੀ ਉਸੇ ਪਿੰਡ 'ਚ ਰਹਿੰਦਾ ਸੀ। ਉਹ ਵੀ ਆਇਆ ਮੇਰੇ ਕੋਲ, ਮੈਨੂੰ ਕਹਿੰਦਾ ਵੀ ਤੂੰ ਖੈਰੀ ਮੇਰੀ ਲੈ ਕੇ ਆ, ਨਲਾਇਕ ਨਹੀਂ ਲੈ ਕੇ ਆ ਤਾਂ ਤੂੰ ਕਿਉਂ ਹਟ ਗਿਆ? ਮੈਂ ਹਾਂ ਐਵੇਂ ਕਰਦਾ ਕੁਰਦਾ ਨਾ, ਕੋਈ ਐਵੇਂ ਟਾਲ ਮਟੋਲਾ ਕਰੀ ਜਾਣਾ। ਖੈਰ ਹੁੰਦਾ ਗਿਆ ਆਖਿਰਕਾਰ ਹਟ ਗਿਆ। ਸਾਲ ਇੱਕ ਉਹ ਤੋਂ ਬਾਅਦ ਫਿਰ ਸੀ। ਹਾਂਜੀ। ਮੇਰਾ ਬਾਪ ਜਿਹੜਾ ਸੀ, ਮੇਰੇ ਬਾਪ ਦਾ ਨਾਮ ਸੀ ਫਤਿਹ ਅਲੀ। ਫਤਿਹ ਅਲੀ ਉਹ ਉੱਥੇ ਸੀ ਸਾਡੇ ਮੇਰੇ ਦੇ ਕਰਕੇ ਸਾਡੇ ਜਿਹੜੀ ਕਰਾੜੀਆਂ ਜਿਹੜੀਆਂ ਸੀਗੀਆਂ ਉਹਨਾਂ ਵਿੱਚ ਸਾਡਾ ਜਿਹੜਾ ਖਾਨਦਾਨ ਸਾਡਾ ਨਾ ਸ਼ੁਰੂ ਦਾ ਉੱਥੇ ਆਇਆ ਸੀ, ਪਹਿਲਾਂ ਦਾ ਹੀ। ਕਿਵੇਂ ਕੀ ਕਰਕੇ ਸਾਦੇ ਸੀ ਤੁਹਾਨੂੰ? ਹਾਂਜੀ। ਨਹੀਂ ਮੇਰੇ ਕਰਕੇ ਸਾਦੇ ਸੀ? ਮੇਰੇ ਜਾਂਦੇ। ਮੇਰੇ ਜਾਂਦੇ? ਮੇਰੇ ਜਾਂਦੇ। ਅੱਛਾ। ਤੇ ਹੈ ਤੁਹਾਡੀ ਗੋਤ ਕਿਹੜੀ ਵੈਸੇ? ਸਾਡੀ ਗੋਤ ਬਗਵਾਏ। ਹਾਂਜੀ। ਅੱਛਾ ਜੀ। ਅੱਛਾ। ਉੱਥੇ ਬੈਠੇ ਰਹਿਣਾ ਬੈਠੇ ਰਹਿਣਾ ਅਤੇ ਆਖਿਰਕਾਰ ਫਿਰ ਗੱਲ ਕੀ ਚੱਲਦੇ ਰਹਿਣਾ। ਫਰਮਾਸ਼ ਨੇ ਵੀ ਬੜਾ ਜ਼ੋਰ ਲਾਇਆ, ਮੈਂ ਬਸ ਉਹਦੇ ਚੁੱਪ ਕੀਤਾ, ਜਾਂ ਕਰਕੇ ਹੋ ਜਾਣਾ ਉਹਨੂੰ ਗੱਲ ਕੋਈ ਕਰੇਗਾ। ਅੱਛਾ। ਵਾਲਾ ਸਾਹਿਬ ਦੀ ਦੱਸਣ ਲੱਗੇ ਇਹਨੂੰ ਫਤਿਹ ਅਲੀ, ਉਹਨਾਂ ਨੇ ਕੀ ਕਿਹਾ ਤੁਹਾਨੂੰ ਫਿਰ? ਉਹਨੇ ਸਾਰਿਆਂ ਨੂੰ ਬੜਾ ਕਿਹਾ। ਮੈਂ ਸੀਗਾ ਇਕੱਲਾ ਹੀ ਮਾਪਿਆਂ ਦਾ ਪੁੱਤ। ਹਾਂਜੀ। ਮੇਰੀਆਂ 7 ਭੈਣਾਂ ਸੀਆਂ ਤਾਂ ਮੈਂ ਬੇਟਾ ਸਾਂ ਇੱਕ ਉਹਨਾਂ ਦਾ। ਕਿ ਮੇਰੇ ਤੋਂ ਸਖਤੀ ਨਹੀਂ ਸੀ ਕਰਦੇ ਹੁੰਦੇ। ਇਹ ਕੀ ਕਿਤੇ ਆਇਓ ਵੀ ਕੱਲਾ ਹੁੰਦਾ ਰਿਹਾ, ਚੱਲਦਾ ਰਿਹਾ ਨਹੀਂ ਮੰਨੇ। ਉਸ ਤੋਂ ਬਾਅਦ ਫਿਰ ਸਾਲ ਇੱਕ ਮੈਂ ਆਪਣਾ, ਮੇਰਾ ਬਾਪ ਜੀ ਸਿਆਣਾ ਹੋ ਗਿਆ ਐਸਾ। ਹਾਂਜੀ। ਤਾਂ ਮੈਂ ਆਖਰ ਮੁੰਡਾ ਖੁੰਡਾ ਸਭ ਮੈਨੂੰ ਖਿਆਲ ਨਹੀਂ ਸੀ ਉੱਦਾਂ। ਮੈਂ ਜਾ ਕੇ ਹਲ ਵੀ ਜੋੜਨਾ, ਨਾਲ ਉਹਨੂੰ ਜੋੜਨਾ ਨਾ, ਮੈਂ ਹਲ ਵੀ ਬਾਹਣ ਲੈਣਾ। ਮੇਰੇ ਕਈ ਵਾਰੀ ਫਾਲੇ ਵੀ ਲੱਗ ਜਾਣੇ, ਬਹਿੜਿਆਂ ਦੇ ਨਾ ਬਹੁਤ ਲੱਗ ਜਾਂਦੇ ਮੇਰੇ ਕੋਲ। ਹੁੰਦੇ ਕਰਦੇ ਰਹੇ। ਮੈਂ ਸਾਲ ਇੱਕ ਨਾਲ ਕੰਮ ਕਰਾਇਆ ਆਪਣੇ ਬਾਪ ਦੇ। ਹਾਂਜੀ। ਕਰਦੇ ਰਹੇ, ਹੁੰਦੇ ਰਹੇ। ਹੁਣ ਇੱਧਰ ਨਾਲ ਤਾਂ ਉਸ ਵਕਤ ਦਾ ਉੱਧਰਲਾ ਹੁਣ ਦਾ ਵੀ ਤਾਂ ਉਸ ਵਕਤ ਦਾ ਬੜਾ ਫਰਕ ਆ। ਉਸ ਜ਼ਮਾਨੇ ਵਿੱਚ ਉੱਥੇ ਕੀ ਚੀਜ਼ ਹੁੰਦੀ ਸੀਗੀ? ਚਰਸ। ਹਾਂਜੀ। ਢੀਂਗਲੀ ਲਾਉਣੀ, ਢੀਂਗਲੀ ਖਿੱਚਣੀ, ਉਹ ਚਰਸ ਹੁੰਦਾ ਵਿੱਚ ਐਡਾ ਥੱਲੇ ਬੋਕਾ ਜਾਣਾ, ਕਾਫੀ ਪਾਣੀ ਉਹ 'ਚ ਪੈਂਦਾ ਤਾ। ਉਹ ਜਾਣਾ, ਉਹ ਜਿਹੜਾ ਬੌਧ ਹੋਣੇ, ਬੌਧ ਜੋੜ ਲੈਣੇ, ਬੌਧਾਂ ਦੀ ਦੇਣੀ ਆਪਣਾ ਕੁੜੀ ਆ ਵੱਖਰੀ, ਉਹ ਕੀਲੀ ਲਾਉਣੀ ਨਾੜਕੇ 'ਚ ਪਾ ਕੇ, ਬੌਧਾਂ ਨੂੰ ਹੱਕ ਦੇਣਾ। ਉਹਨੇ ਫਿਰ ਜਿਹੜਾ ਬੋਕਾ ਖਿੱਚਣਾ ਨਾ, ਉੱਦਾਂ ਨਹੀਂ ਖਿੱਚ ਸਕਦੇ, ਇੰਨਾ ਪਾਣੀ ਹੁੰਦਾ ਤਾ। ਉਹ ਫਿਰ ਖਿੱਚ ਕੇ ਇੱਦਾਂ ਬਾਹਰ, ਉਦੋਂ ਜਦੋਂ ਕਹਿਣਾ, ਜਦੋਂ ਬਾਹਰ ਮੌਣ ਰੱਬ ਬਣਾਉਣਾ, ਉਦੋਂ ਕਹਿ ਰੱਬ ਹੀ ਰੱਬ ਕਹੋ, ਬੁਲੰਦ ਆਵਾਜ਼ ਨਾਲ। ਉਹ ਫਿਰ ਨਾ ਜਿਹੜਾ ਹੁਣ ਹੱਕ ਦਾ ਡੰਗਰਾਂ ਨੂੰ ਜਿਹੜਾ ਬੌਧਾਂ ਨੂੰ ਹੱਕ, ਉਹਨੂੰ ਕੀਲੀਆਂ ਕੱਢ ਦੇਣੀਆਂ, ਉਹਨੂੰ ਫੜ ਕੇ ਆਪਣੇ ਪੈਰਾਂ ਸਿੱਟ ਲੈਣਾ। ਉਹ ਫਿਰ ਅੱਗੇ ਕਿਆਰੇ ਬਣੇ ਹੁੰਦੇ, ਕਿਆਰਾਂ 'ਚ ਖਾਲੀਆਂ ਬਣੀਆਂ ਅਤੇ ਕਿਆਰਾਂ ਨੂੰ ਪਾਣੀ ਜਾ ਪੈਣ ਲੱਗ ਪੈਣਾ। ਇੱਦਾਂ ਹੁੰਦੀ ਰਹੀ, ਕਰਦੇ ਰਹੇ। ਖੈਰ ਵਕਤ ਗੁਜ਼ਰ ਗਿਆ ਬਹੁਤ। ਪਰ ਹਰ ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ, ਅਸੀਂ ਉੱਧਰੋਂ ਆ ਗਏ, ਇਹਵੇਂ ਬੱਚਾ ਮੈਂ ਜਵਾਨ ਹੋਇਆ ਮੈਂ ਆਇਆ ਉੱਥੋਂ। ਲੇਕਿਨ ਇਹ ਸੀ ਸਾਡੇ ਉਸ ਹੁਸ਼ਿਆਰਪੁਰ ਦਾ
ਇਹ ਜ਼ਮੀਨ ਦਾ ਇੰਨਾ ਫਰਕ ਆ, ਜਿੱਦਾਂ ਇਹ ਕਹਿੰਦੇ ਹੁੰਦੇ ਆ ਜ਼ਮੀਨ ਦਾ ਤੇ ਅਸਮਾਨ ਦਾ, ਜਿਹਦਾ ਇਸਲਾਮ ਦਾ ਤੇ ਕੁਫਰ ਦਾ ਤੇ ਇਸਲਾਮ ਦਾ ਫਰਕ ਹੁੰਦਾ ਹੈ, ਇੰਨਾ ਫਰਕ ਹੈ। ਚੰਗੀ ਭੈੜੀ ਜ਼ਮੀਨ ਸੀ ਬਹੁਤ। ਮੈਂ ਕਿਹਾ ਉੱਥੇ ਸਾਡੇ ਪਿੰਡ ਸੀਗੇ ਸਿੱਖ, ਦੂਏ ਨਹੀਂ ਸੈਣੀ ਹੁੰਦੇ ਸੀ। ਇੱਕ ਤਾਂ ਸਿੱਖ ਹੁੰਦੇ ਸੀ ਨਾ, ਇੱਕ ਸੈਣੀ ਹੁੰਦੇ ਸੀ। ਉੱਥੇ ਉਹ ਸਬਜ਼ੀਆਂ ਸੁਬਜ਼ੀਆਂ ਲਾ ਕੇ ਵੇਚਣੀਆਂ ਉਹਨਾਂ ਨੇ, ਇਹ ਕੰਮ ਕਰਦੇ। ਉਹਨਾਂ ਨਾਂ ਕਿਸੇ ਦਾ ਯਾਦ ਹੈ ਉਹਨਾਂ ਸੈਣੀਆਂ ਦਾ? ਹਾਂ, ਨਾਂ ਕਿਸੇ ਦਾ ਯਾਦ ਹੈ ਉਹਨਾਂ ਦਾ? ਮੈਨੂੰ ਯਾਦ ਨਹੀਂ। ਤੇ ਉਹ ਜਿਹੜਾ ਸਾਡੇ ਨਾਲ ਹੀ ਤਰਖਾਣਾ ਦਾ ਘਰ ਹੁੰਦਾ ਸੀ, ਹਾਂਜੀ, ਉਹ ਵੀ ਸਿੱਖ ਹੀ ਸੀਗਾ। ਤੇ ਉਹਨਾਂ ਸੀ ਹਰਨਾਮ ਸਿੰਘ, ਕੀ ਸਾਡਾ ਨਾਂ, ਕੰਜਰ ਦਾ ਨਾਂ ਮੈਨੂੰ ਨਹੀਂ, ਹਰਨਾਮ ਸਿੰਘ ਨਾਂ ਦਾ ਹੋਰ ਸਾਲ। ਉਹ ਉੱਥੇ ਰਹੇ, ਕਰਦੇ ਰਹੇ ਸਾਡੇ ਨਾਲ ਹੀ ਬਿਲਕੁਲ। ਸਿਰਫ ਡੰਗਰਾਂ ਵਾਲਾ ਜਿਹੜਾ ਸਾਡਾ ਸੀ ਨਾ ਬਾਹਰਲੇ ਪਾਸੇ ਨੂੰ, ਉਹਦੇ ਨਾਲ ਹੀ ਉਧਰਲੇ ਪਾਸੇ ਦੁਕਾਨ ਉਹਦੀ ਬਣਾਈ ਹੁੰਦੀ ਸੀ। ਕਿਹਦੀ ਦੁਕਾਨ ਸੀ? ਦੁਕਾਨ ਆਪਣੀ ਆ ਕਿਸੇ ਮੁੰਨੇ। ਅੱਛਾ, ਤਰਖਾਨ ਜਿਹੜਾ, ਉਹਦੀ ਤਰਖਾਨ ਜਿਹੜਾ, ਉਹਦਾ ਨਾਂ ਕੀ ਸੀ? ਉਹਦਾ ਨਾਂ ਸੀ ਆਪਣਾ ਕਰਤਾਰ ਸਿੰਘ। ਅੱਛਾ ਜੀ, ਕਰਤਾਰ ਸਿੰਘ, ਠੀਕ ਹੈ। ਸਿੱਖ ਸੀਗਾ। ਲੇਕਿਨ ਇੱਕ ਤਾਂ ਸਿੱਖ ਹੁੰਦੇ ਨਾ ਜਿਹੜੇ ਜ਼ਿਮੀਦਾਰ, ਕਿ ਵੀ ਜ਼ਾਲਮ ਵੀ ਹੁੰਦੇ ਆ, ਲੇਕਿਨ ਉਹ ਕੰਮੀ ਸੀਗੇ। ਉਹ ਅੱਜ ਜਿਹੜੇ ਇੱਦਾਂ ਦਾ ਕੰਮ ਕਰਦੇ, ਫਲ ਫੂਲ ਮੁੰਨੇ ਬਣਾਉਣਾ, ਇੱਦਾਂ ਦਾ ਕਰਦੇ ਰਹਿਣਾ, ਇੱਦਾਂ ਦਾ ਕੰਮ ਜਿਸ ਵਕਤ ਕਰਦੇ ਰਹੇ ਹੁੰਦੇ ਰਹੇ। ਆਖਰਕਾਰ ਫਿਰ ਯਕਦਮ ਇੱਧਰੋਂ ਵੀ ਆ ਗਏ, ਫਲਾਨਾ ਪਿੰਡ ਵੀ ਉੱਜੜ ਗਿਆ, ਫਲਾਨਾ ਪਿੰਡ ਵੀ ਉੱਜੜ ਗਿਆ, ਫਲਾਨਾ ਪਿੰਡ ਵੀ ਉੱਜੜ ਗਿਆ। ਗੱਲਾਂ ਸੁਣਨੀਆਂ ਤੇ ਸਾਡੇ ਉਹ ਖਾਬੋ ਖਾਲ ਵਿੱਚ ਮਿਰਚੀ ਨਹੀਂ ਸਮਝਦਾ। ਜਿਸ ਦਿਨ ਅਸੀਂ ਉੱਜੜਨਾ ਸੀ ਨਾ ਉੱਥੋਂ, ਸਾਨੂੰ ਕੋਈ ਨਹੀਂ ਹੋ ਇੰਝ ਸਾਡੇ ਨਾਲ ਹੋਈ ਆ, ਜਿੱਦਾਂ ਉਹਦੇ ਫਟਾਫਟ ਵੀ ਨਿਕਲ ਜਾਓ ਕੁਦਰਤੀ। ਖੈਰ ਫਿਰ ਇੱਕ ਦੇਖ, ਮੈਂ ਤੁਹਾਨੂੰ ਗੱਲ ਦੱਸਦਾ, ਮੱਝ ਸੀ ਸਾਡੀ ਜਿਹੜੀ, ਮੱਝ ਉਹ ਦੁੱਧ ਬਹੁਤ ਦਿੰਦੀ ਸੀ, 14-15 ਕਿਲੋ ਦੁੱਧ ਹੁੰਦਾ ਸੀ। 14-15 ਕਿਲੋ ਕਹਿ ਰਹੇ ਆ, ਬਹੁਤ ਗੱਲ ਹੁੰਦੀ ਸੀ। ਉਹ ਮੱਝ ਨੇ ਨਾ, ਵੀ ਜਦੋਂ ਮੇਰਾ ਬਾਪ ਜਿਹੜਾ ਸੀ, ਮੇਰਾ ਬਾਪ ਕਹਿਣ ਲੱਗਾ ਵੀ ਮੈਂ ਮੱਝ ਨੂੰ ਜਿਹੜਾ ਗਿਆ ਨਾ, ਮੈਂ ਦੇਖਦਾ ਹਾਂ ਹੁਣ ਮੱਝ ਦਾ ਜਾ ਕੇ ਕੁੰਡੀ ਕੱਢੀ ਗਲ 'ਚੋਂ, ਇੱਦਾਂ ਸੁਣ ਗਿਆ ਇੱਦਾਂ। ਅਤੇ ਮੱਝ ਨੇ ਉਹਦੇ ਮੋਢੇ ਉੱਪਰ ਮੇਰੇ ਬਾਪ ਦੇ ਆਪਣਾ ਬੂਥਾ ਰੱਖ ਕੇ ਅੱਖਾਂ 'ਚੋਂ ਆਂਸੂ ਚੱਲ ਪਏ। ਮੱਝ ਦੇ ਅੱਖਾਂ ਵਿੱਚੋਂ ਆਂਸੂ ਚੱਲ ਪਏ। ਉਹਨੂੰ ਥਾਪੀ ਦਿੱਤੀ, ਅਸੀਂ ਆਵਾਂਗੇ ਤੈਨੂੰ ਲੱਭ ਲਵਾਂਗੇ, ਵੀ ਖੁਦਾ ਹਾਫਿਜ਼ ਤੇਰਾ ਵੀ ਤਾਂ ਸਾਡਾ ਵੀ ਖੁਦਾ। ਘਰ ਕਹਿਣ ਆਉਣਾ ਸੀ, ਕਿਹੜੀਆਂ ਗੱਲਾਂ ਵਕਤ ਗੁਜ਼ਰ ਗਿਆ, ਉਹ ਚਲੇ ਗਿਆ, ਪਤਾ ਨਹੀਂ ਕਿੱਧਰ ਰਹੀ ਕਿੱਧਰ ਨਹੀਂ। ਲੇਕਿਨ ਕਹਿੰਦੇ ਨਾ ਬੰਦਿਆਂ ਨੂੰ, ਲੇਕਿਨ ਉਸ ਟਾਈਮ ਉਹ ਜਿਹੜੀ ਸਾਡੀ ਮੱਝ ਸੀ ਨਾ, ਉਹਨੇ ਮੇਰੇ ਪੇ ਦੇ ਮੋਢੇ 'ਤੇ ਜਾਂ ਬੂਥਾ ਰੱਖ ਲਿਆ ਅਤੇ ਅੱਖਾਂ ਵਿੱਚੋਂ ਆਂਸੂ ਚੱਲ ਪਏ। ਬੰਦੇ ਤਾਂ ਬੰਦੇ ਰਹੇ, ਜਾਨਵਰ ਵੀ ਰੋਂਦੇ ਸੀ। ਖੈਰ ਹੁੰਦੀ ਗਈ ਕਰਦੇ ਗਏ, ਪਰ ਫਿਰ ਕਿੱਥੇ ਗੱਲਾਂ ਕਿੱਥੇ ਕਰਨੀਆਂ ਸੀਗੀਆਂ। ਖੈਰ ਹੁੰਦਾ ਕਰਦਾ ਫਿਰ ਇਹ ਜਿਹੜਾ ਫੈਜ਼ਲਾਬਾਦ ਹੈ, ਇਹ ਜਿਹੜਾ ਆਪਣਾ ਹੈਗਾ ਉਰਲੇ ਪਾਸੇ ਮਿੱਲੇ ਚੌਕ ਆ, ਇਹ ਸਾਰੀ ਉਜਾੜ ਹੀ ਹੁੰਦੀ ਸੀ। ਇਹੋ ਇੱਥੇ ਹੁੰਦੀ ਸੀ, ਸਰਕਾਰੀ ਰਕਬਾ ਪਿਆ ਹੁੰਦਾ ਸੀਗਾ। ਅਤੇ ਇੱਥੇ ਕੀ ਕੁੜੀ ਜਾਵਾ ਹੁੰਦਾ ਸੀ, ਬੇਲੜਾ ਬੀਜਿਆ ਹੋਣਾ, ਕਣਕ ਛੋਲੇ ਰਲਾ ਕੇ, ਅਤੇ ਇੱਥੇ ਲਾਇਆ ਕੰਪ ਸਿੱਖਾਂ ਦਾ, ਹਿੰਦੂਆਂ ਦਾ। ਪਿਛਲਾ ਕੰਪ ਇੱਥੇ ਲੱਗਾ ਆ। ਕੰਪ ਦੇ ਵਿੱਚੋਂ ਜਲਾਵਾਲੀ, ਉਹਦੇ ਵਿੱਚ ਸਾਡੇ ਆਪਣੇ ਜਿਹੜੇ ਸਾਡਾ ਸ਼ਰੀਕਾ ਸੀ ਨਾ, ਜਿਹੜੇ ਸਾਡੇ ਸ਼ਰੀਕਾ ਸੀ ਜਿਹੜਾ ਸਾਡਾ, ਉਹਨਾਂ ਹਰਸ਼ਦੀਪ ਸੀ ਉਹਦਾ ਨਾਂ। ਉਹ ਖੁਦ ਆਪ ਆਇਆ ਕੋਲ ਲਾ ਕੇ ਆਪਣੇ ਖੁਆੜੀ ਖੂੜੀ ਲੈ ਕੇ ਨਾ, ਆਪਣਾ ਬਲਮ ਬੁਲਮ ਜਿਹੀ ਆਪ ਆਇਆ ਲੁੱਟਣ। ਇੱਥੇ ਨਾਲ ਮਾਰ ਕੁਟਾਈ ਕਰਕੇ ਲੁੱਟਾਂਗੇ। ਇੱਥੇ ਆ ਕੇ ਉਹ ਲੱਗਿਆ ਕੁੜੀ ਜਾਵਾ ਕੀ ਆ, ਸੂਟਕੇਸ ਜਿਹੜਾ ਲੋਹੇ ਦਾ ਹੁੰਦਾ, ਉਹ ਚੱਕ ਕੇ ਲਿਆ। ਮੈਂ ਕਿਹਾ ਕੀ ਕੁਛ ਨਿਕਲਿਆ ਉਹਦੇ ਵਿੱਚੋਂ ਤੈਨੂੰ? ਮੈਂ ਉਹਨੂੰ ਹਰਸ਼ਦੀਪ ਨੂੰ ਪੁੱਛ ਕਹਿੰਦਾ ਨਹੀਂ ਯਾਰ ਕੁਛ ਵੀ ਨਹੀਂ ਲੱਭਾ, ਵੀ ਕੁਛ ਨਹੀਂ। ਉਹਦਾ ਚਮਚੀਆਂ ਜੋ ਸੀ। ਮੈਂ ਕਿਹਾ ਆਹੋ ਨਹੀਂ, ਚਮਚੀਆਂ ਜੇ ਲਿਆ ਕੇ ਰੱਖਣੀਆਂ ਸੀ ਉੱਥੇ, ਜਦੋਂ ਘਰੋਂ ਜਿਹੜੇ ਨਿਕਲਿਆ ਚਮਚੀਆਂ ਨੂੰ ਰੱਖਿਆ ਸੀ ਉਹਨਾਂ ਨੇ। ਖੈਰ ਉਹਦਾ ਕਰਦਾ ਦੇਖਿਆ, ਗੱਲ ਗਈ ਹੈ। ਅੱਛਾ, ਮੈਂ ਨਾ ਥੋੜ੍ਹਾ ਜਿਹਾ ਤੁਹਾਨੂੰ ਪਿੱਛੇ ਲੈ ਕੇ ਜਾਣਾ ਵੀ ਜਦੋਂ ਪਿੰਡੋਂ ਮੱਝ ਵਾਲੀ ਸੁਣਾਉਣ ਡੇ ਸੋ, ਪਿੰਡੋਂ ਕੈਂਪ ਤੱਕ ਗਏ, ਉੱਥੋਂ ਦੇ ਹਾਲਾਤ ਥੋੜ੍ਹੇ ਜਿਹੇ ਦੱਸੋ ਵੀ ਪਿੰਡੋਂ। ਮੈਂ ਉਹ ਦੱਸਦਾ ਨਾ, ਉਹ 'ਚ ਦੱਸਦਾ ਨਾ, ਜਦੋਂ ਮੱਝ ਦੇ ਨੇ ਰੱਖਿਆ ਨਾ ਬੂਥਾ ਇੱਥੇ ਮੋਢੇ 'ਤੇ, ਤਾਂ ਮੱਝ ਦੇ ਅੱਖਾਂ ਦੇ ਵਿੱਚੋਂ ਆਂਸੂ ਚੱਲੋ ਉਹ ਨਹੀਂ ਬੰਦ ਹੋਏ। ਮੈਂ ਦੇਖਦਾ ਸਾਹਮਣੇ ਆਂਸੂ ਨੇ ਉਹਦੇ ਅੱਖਾਂ 'ਚੋਂ ਗਏ। ਉਹਨੂੰ ਇਹ ਕਿਹਾ
ਥਾਪੀ ਦਿੱਤੀ ਮੇਰੇ ਪੇ ਨੇ ਉਹਦਾ ਫਤਿਹ ਅਲੀ ਸਾਹਿਬ ਵੀ ਥਾਪੀ ਦਿੱਤੀ ਵੀ ਜੇ ਆ ਗਿਆ ਤਾਂ ਤੈਨੂੰ ਦੱਬ ਲਵਾਂਗੇ, ਨਹੀਂ ਤਾਂ ਤੇਰਾ ਵੀ ਖੁਦਾ ਹੋਵੇ ਸਾਡਾ ਵੀ ਖੁਦਾ ਹੋਵੇ। ਚਲੇ ਗਏ। ਉੱਥੇ ਰਹੇ ਅਸੀਂ 2 ਮਹੀਨੇ। ਕਿੱਥੇ ਕੈਂਪ ਲੱਗਾ ਸੀ? ਪੰਡੋਰੀ ਬੀਬੀ ਦੀ। ਪੰਡੋਰੀ ਬੀਬੀ, ਠੀਕ ਹੈ। ਹਾਂਜੀ, ਉੱਥੇ ਰਹੇ ਤਾਂ ਉੱਥੇ ਹੁਣ ਤਕਰੀਬਨ ਆਲੇ ਦੁਆਲੇ ਜਿੰਨੇ ਸਾਰੇ ਪਿੰਡ ਸੇ ਕਾਫੀ ਦੁਨੀਆ ਉੱਥੇ ਇਕੱਠੀ ਹੋ ਗਈ। ਕਈ ਲੱਖਾਂ ਤਾਦਾਦ ਹੋ ਗਈ ਉੱਥੇ ਦੁਨੀਆ, ਜਿੰਨਾ ਹੋ ਗਈ ਦੁਨੀਆ। ਤੇ ਇੱਥੇ ਜਿਹੜਾ ਕੰਮ ਇੱਥੇ ਮਾਰਬਾਟ ਕੀਤੀ ਸੀ ਨਾ ਮਿਲਟਾਊਨ 'ਚ, ਇਹ ਸਾਰੀ ਉਜਾੜ ਹੀ ਹੁੰਦੀ ਸੀ ਇੱਥੇ ਕਾਹਦ ਆਬਾਦੀ ਸੀਗੀ। ਇਹਦੇ ਵਿੱਚ ਮੈਂ ਜਿਹੜੀ ਦੱਸੀ ਤੁਹਾਨੂੰ ਕਿ ਹਸ਼ਮਤੀ ਆਇਆ ਸੀ ਨਾਲ, ਉਹ ਵੀ ਬਿਲ ਲੁੱਟਣ ਹੋਣ ਆਇਆ ਸੀ ਉੱਥੋਂ। ਉਹ ਲਿਖਿਆ ਕਹਿਣ ਲੱਗਾ ਚਮਕੀਆਂ ਜਾਂ ਕੁਛ ਨਹੀਂ ਲੱਭਿਆ। ਅੱਛਾ, ਉਹ ਹੁਸ਼ਿਆਰਪੁਰੋਂ ਇੱਥੇ ਆਇਆ ਸੀ? ਇੱਥੇ ਆਇਆ। ਅੱਛਾ, ਹੁਸ਼ਿਆਰਪੁਰੋਂ ਨਹੀਂ, ਇੱਥੋਂ ਆਇਆ ਕਰਾੜੀਓਂ। ਕਰਾੜੀਓਂ, ਠੀਕ ਹੈ। ਇਹ ਕਰਾੜੀ ਨਾਲ ਹੀ ਆ, 6-7 ਮੀਲ ਬਾਟ ਆ। ਅੱਛਾ, ਖੈਰ ਇਹ ਨਾ ਜਦੋਂ ਇੱਥੇ ਉਹ ਆਪਣਾ ਮੱਝ ਆਇਆ ਨਾ ਅੰਸ਼ੂ ਚੱਲੀ ਗਿਆ, ਅੰਸ਼ੂ ਸਿੱਟੀ ਪਰ ਥਾਪੀ ਥੁਪੀ ਦਿੱਤੀ, ਅਸੀਂ ਆ ਗਏ ਤੇ ਦੱਬ ਲਵਾਂਗੇ, ਆ ਗਏ ਤੇ ਲਓ, ਪਰ ਕਿੱਥੇ ਬਸ ਆ ਗਏ। ਅੱਛਾ, ਕੈਂਪ ਪੰਡੋਰੀ ਬੀਬੀ ਕੈਂਪ 'ਚ ਰਹੇ 2 ਮਹੀਨੇ? ਹਾਂਜੀ। ਉੱਥੋਂ ਦੇ ਹਾਲਾਤ ਕੈਂਪ ਦੇ ਦੱਸੋ। ਉੱਥੇ ਦੇ ਹਾਲਾਤ ਸਾਡੇ ਕੈਂਪ 'ਚ ਇਹ ਸੀਗੇ, ਜਦੋਂ ਸਾਡੇ ਉੱਥੇ ਕੈਂਪ ਦੇ ਵਿੱਚ ਬੈਠੇ ਨਾ ਸਾਰੇ ਹੀ ਅਸੀਂ, ਤੇ ਫਿਰ ਇਹ ਜਿਹੜਾ ਇਹ ਕਤਲੋਗਾਰਦ ਹੋਈ ਸੀ ਇੱਥੇ ਮਿਲਟਾਊਨ। ਹਾਂਜੀ, ਮੁਸਲਮਾਨਾਂ ਨੇ ਕਤਲੋਗਾਰਦ ਕੀਤੀ ਆ ਇੱਥੇ, ਬਹੁਤ ਕੀਤੀ ਆ। ਤੇ ਉਹ ਜਿਹੜਾ ਕੀਤੀ ਦਾ, ਉਹ ਫਿਰ ਜਿਹੜਾ ਉਹਨਾਂ ਦਾ ਸਿੱਖਾਂ ਦਾ ਜਿਹੜਾ ਸੀ ਨਾ ਲੀਡਰ ਜਿਹੜਾ ਸੀਗਾ, ਉਹ ਫਿਰ ਉਹ ਸਾਡੇ ਮੇਰਾ ਅੱਖਾਂ ਨਾਲ ਦੇਖਣ ਦੀ ਗੱਲ, ਕੰਨਾਂ ਨਾਲ ਸੁਣਨੇ ਦੀ ਵਾਕਿਆ ਆਇਆ ਵਾ। ਉਹ ਜਿਹੜਾ ਸਾਡਾ ਉੱਥੇ ਦਾ ਕੈਪਟਨ ਸੀਗਾ ਨਾ, ਉਹ ਸਿੱਖ ਸੀਗਾ। ਠੀਕ ਹੈ। ਉਹ ਸਿੱਖ ਸੀਗਾ, ਸੁਲਤਾਨੀਆ ਸਿੱਖ। ਖੈਰ ਉਹਨਾਂ ਆਪਣੀ ਗੱਲਾਂ ਬਾਤਾਂ ਆਪਣੀ ਕਰਦੇ, ਸਾਡਾ ਇੱਦਾਂ ਨਾ ਬੰਦੇ ਕਤਲ ਕੀਤੇ, ਸਾਡੀ ਫਲਾਨੀ ਕੀਤੀ, ਇਹ ਕੀਤੀ, ਉਹ ਕੀਤੀ, ਯਾਨੀ ਕਿ ਆਪਣੀਆਂ ਦੁੱਖ ਬੋਲਦੇ ਰਹੇ ਨਾ। ਖੈਰ ਉਹਨੂੰ ਖੈਰ ਰੋਟੀ ਟੁੱਕ ਉਹਨਾਂ ਨਾਲ ਚਾਹ ਪਾਣੀ ਜੋ ਪ੍ਰਸ਼ਾਦ ਸਾਦੇ ਸੀ ਉਹ ਖਿਲਾਇਆ ਪਿਲਾਇਆ, ਜੋ ਵੀ ਖਾਣਾ ਪੀਣਾ ਸੀ ਉਹਨਾਂ ਨੂੰ ਖਿਲਾਇਆ ਪਿਲਾਇਆ। ਫਿਰ ਇਹਨਾਂ ਨੂੰ ਕਹਿਣ ਲੱਗਾ, ਉਹ ਜਿਹੜਾ ਸਾਡਾ ਕੈਪਟਨ ਸੀ, ਕੈਪਟਨ ਉਹਨੂੰ ਕਹਿਣ ਲੱਗਾ ਵੀ ਹੋਰ ਤੁਸੀਂ ਦੱਸੋ ਕੋਈ ਖਾਣਾ ਪੀਣਾ, ਜਿਸ ਚੀਜ਼ ਨੂੰ ਵੀ ਦਿਲ ਕਰਦਾ ਉਹਨੂੰ ਦੱਸੋ, ਤੁਹਾਨੂੰ ਉਹ ਦੇ ਦਿਆ। ਉਹ ਕਹਿੰਦੇ ਯਾਰ ਪੋਰਿਆ ਕੋਈ ਗੱਲ ਨਹੀਂ, ਸਾਡੀ ਚਾਹ ਵੀ ਹਰ ਸਾਰੀ ਰੋਟੀ ਕੁਝ ਆਪਣਾ ਪ੍ਰਸ਼ਾਦ ਵਗੈਰਾ ਸਭ ਕੁਛ ਸਾਨੂੰ ਖਾ ਲਿਆ, ਸਾਨੂੰ ਕੋਈ ਨਹੀਂ, ਸਿਰਫ ਸਾਨੂੰ 3 ਘੰਟੇ, ਸਿਰਫ ਸਾਨੂੰ 3 ਘੰਟੇ ਇਜਾਜ਼ਤ ਦੇ ਦਿਓ, ਤਾਂ ਪੈਸੇ ਜਿੰਨੇ ਵੀ ਲੈਣੇ ਆ ਤੁਸੀਂ, ਜਿੰਨੇ ਵੀ, ਉਹ ਦੱਸ ਦਿਓ ਸਾਨੂੰ, ਇੱਥੇ ਹੁਣੇ ਦੇ ਦੇਣੇ ਆ। ਅੱਛਾ, ਜਿਹੜਾ ਕੈਪਟਨ ਸੀ ਉਹਨੂੰ ਪੁੱਛਦਾ ਕੋਈ ਬਾਹਰੋਂ ਜਿਹੜੇ ਗਏ ਜਥੇ ਵਾਲੇ ਮਾਰਨ ਵਾਸਤੇ ਗਏ? ਹਾਂ, ਮਾਰਨ ਵਾਸਤੇ ਸਿੱਖ ਸੀਗੇ ਉਹ ਕਹਿੰਦੇ ਉਹਨੂੰ ਸਿੱਖ ਜਿਹੜੇ ਸਿੱਖ ਉਹਨਾਂ ਦੀ ਕੰਪਨੀਆਂ ਬਣੀਆਂ ਹੁੰਦੀਆਂ ਸੀ ਨਾ। ਹਾਂ, ਠੀਕ ਹੈ, ਲੀਡਰ ਬਣੇ ਹੁੰਦੇ। ਹਾਂ, ਠੀਕ ਹੈ। ਉਹ ਪੁੱਛਦੇ ਵੀ ਤੁਹਾਡਾ ਜਿਹੜਾ ਕਸਟੋਡੀਅਨ ਸੀ, ਕੈਪਟਨ ਸੀ, ਉਹਨੂੰ ਕਹਿੰਦੇ? ਹਾਂ, ਉਹਦੇ ਕੋਲ ਉਹਨੂੰ ਕਹਿਣ ਲੱਗੇ, ਉਹ ਜਿਹਦੇ ਨਾਲ ਇਹ ਗੱਲ ਹੋਈ ਨਾ, ਉਹਨੂੰ ਕਹਿਣ ਲੱਗੇ ਵੀ ਸਾਨੂੰ ਸਿਰਫ ਨਾ ਜ਼ਿਆਦਾ ਨਹੀਂ 3 ਘੰਟੇ ਸਾਨੂੰ ਇਜਾਜ਼ਤ ਦੇ ਦੇ, ਤਾਂ 3 ਘੰਟੇ ਆਪਣਾ ਟੈਂਕਰ ਜਿਹੜਾ ਨਾ ਕਿਸੇ ਪਾਸੇ ਨੂੰ ਕੱਢ ਦੇ, ਅਤੇ ਜਿੰਨੇ ਵੀ ਪੈਸੇ ਲੈਣੇ ਆ ਦੱਸ ਦੇ, ਤੈਨੂੰ ਸਾਰੇ ਪੈਸੇ ਤੈਨੂੰ ਹੁਣੇ ਪਹਿਲੇ ਦਿਨ ਦੇ ਦੇਣੇ। ਸੋਚਿਆ, ਸੋਚ ਕੇ ਉਹਨੂੰ ਕਹਿਣ ਲੱਗਾ ਗੱਲ ਸੁਣੋ ਮੇਰੀ ਸਰਦਾਰ ਜੀ, ਗੱਲ ਸੁਣੋ ਮੇਰੀ, ਇਹ ਮਖਲੂਕ ਦੇਖੋ ਕਿੰਨੇ ਲੱਖਾਂ ਆ, ਕਿੰਨੇ ਲੱਖਾਂ ਮਖਲੂਕ ਆ। ਆਖਿਆ ਹੋ ਕਿਉਂਕਿ ਸਾਡੇ ਉੱਥੇ ਕਤਲ ਨਹੀਂ ਕਰਕੇ ਆਏ। ਆਖਿਆ ਆਏ ਕਤਲ, ਇਹ ਤਾਂ ਨਹੀਂ ਗਏ ਕਤਲ ਕਰ, ਉਹ ਵੀ ਕੋਈ ਹੋਣਗੇ ਇੱਦਾਂ ਦੇ ਹੋਣਗੇ, ਉਹ ਵੀ ਤੁਹਾਡੇ ਵਰਗੇ ਲਟੇਰੇ ਹੋਣਗੇ। ਖੈਰ ਉਹ ਕਹਿਣ ਲੱਗਾ ਉਹਨੂੰ, ਫਿਰ ਜਿਹੜਾ ਸਿੱਖ ਸੀ ਨਾ ਉਹਨੂੰ ਕਹਿਣ ਲੱਗਾ ਤੁਸੀਂ ਜੋ ਖਾਣਾ ਪੀਣਾ ਨਾ, ਪ੍ਰਸ਼ਾਦ ਵਗੈਰਾ, ਪ੍ਰਸ਼ਾਦ ਸਾਦੇ ਨੇ ਖਾਣਾ ਪੀਣਾ, ਚਾਹ ਅਤੇ ਜੋ ਵੀ ਸਿੱਖ ਦਿੱਤਾ ਉੱਥੇ ਉਹਨਾਂ ਨੂੰ ਖਿਲਾਇਆ ਪਿਲਾਇਆ ਰਜਾਇਆ। ਫਿਰ ਕਹਿਣ ਲੱਗੇ, ਫਿਰ ਉਹਨਾਂ ਨੂੰ ਕਹਿਣ ਲੱਗਾ, ਉਹਨਾਂ ਨੂੰ ਕਹਿੰਦਾ ਕਿ ਹਾਂ ਜੀ ਹੁਣ ਤੁਸੀਂ ਸਾਨੂੰ ਸਿਰਫ 3 ਘੰਟੇ ਇਜਾਜ਼ਤ ਦੇ ਦਿਓ, 3 ਘੰਟੇ ਆਪਣਾ ਟੈਂਕਰ ਜਿਹੜਾ ਆ ਇਹ ਕਿਸੇ ਪਾਸੇ ਲੈ ਜਾਓ, 3 ਘੰਟੇ ਦੇ ਬਾਅਦ ਛੁੱਟੀ ਉੱਟੀ, ਤੁਹਾਡਾ ਸਾਡੇ 'ਤੇ ਬੜਾ ਤੁਹਾਡਾ ਅਖਲਾਕ ਮਰਨਾ। ਖੈਰ ਹੁੰਦੀ ਗਈ। ਫਿਰ ਉਹਨੂੰ ਕਹਿਣ ਲੱਗਾ ਅੱਲਾ ਦੀ ਜ਼ਾਤ ਬੜੀ ਬੇਨਿਆਜ਼ ਆ, ਕਿੱਥੇ ਸਿੱਖ ਔਰ ਕਤਲੋਗਾਰਦ ਵੀ ਕੀਤੀ ਤਾਂ ਕਿੱਥੇ ਮੁਸਲਮਾਨ। ਅੱਜ ਉਸ ਜ਼ਮਾਨੇ ਦਾ ਮੈਂ ਉਹ ਸਿੱਖ ਹਾਲ ਦੇਖ ਕੇ ਕਹਿੰਦਾ, ਅੱਜ ਇਸ ਜ਼ਮਾਨੇ ਜਿਹੜੇ ਕਾਤਲ ਇੱਥੇ ਦੇ ਮੁਸਲਮਾਨ ਇਹਨਾਂ ਨਾਲ ਦੇਖਦਾ। ਅੱਛਾ, ਖੈਰ ਉਹਨੂੰ ਕਹਿਣ ਲੱਗੇ ਜਿਹੜੇ ਸੀ ਨਾ ਸਰਦਾਰ ਕਹਿਣ ਲੱਗਾ, ਇਹਨਾਂ ਨੂੰ ਮੈਂ ਤੁਹਾਨੂੰ 3 ਘੰਟੇ ਇਜਾਜ਼ਤ ਦੇਣ ਦਾ ਲਾਲਚ ਆ ਕੇ ਮੈਂ ਬੰਦੇ ਮਰਵਾਨਾ, ਮੈਂ ਆਪਣਾ ਕੱਢ ਦੂੰ 2 ਮਿੰਟ ਵਾਸਤੇ, ਲਾਂਬੇ ਕੱਢਦੇ ਹਾਂ ਟੈਂਕਰ ਨੂੰ, ਠੀਕ ਹੈ। ਇਹ ਕਹਿਣ ਲੱਗਾ ਕਿ ਮੈਂ ਸਦਾ ਰਹਿ ਨਹੀਂ ਜਾਣਾ,
ਮੈਂ ਸਦਾ ਤਾਂ ਨਹੀਂ ਰਹਿਣਾ ਇੱਥੇ, ਹੂੰ ਮੈਂ ਵੀ ਜਾਣਾ, ਮੈਂ ਉਸ ਪਰਮਾਤਮਾ ਨੂੰ ਜਾ ਕੇ ਕਿਹੜਾ ਮੂੰਹ ਦਿਖਾ ਲੂੰਗਾ। ਹੂੰ ਪਰਮਾਤਮਾ ਉਹ ਕਰਦੇ ਨਾ, ਸਿੱਖ ਆਂਦਾ। ਸਿੱਖ ਕਹਿਣ ਲੱਗਾ ਮੈਂ ਪਰਮਾਤਮਾ ਨੂੰ ਕਿਹੜਾ ਜਾ ਕੇ ਮੂੰਹ ਦਿਖਾ ਲੂੰਗਾ, ਕਿਹੜੀ ਗੱਲ ਉਹ ਲੱਭ ਕਰੂੰਗਾ, ਕਿਹੜੀ ਦੱਸੂਗਾ ਜਾ ਕੇ ਵੀ ਮੈਂ ਬੰਦੇ ਮਰਵਾ ਕੇ ਆਇਆ। ਓਏ ਹੋਏ। ਖਬਰਦਾਰ ਮੁੜ ਕੇ ਆਉਣ ਦਾ ਵਾਸਤੇ ਮੇਰੇ ਕੋਲੇ ਗੱਲ ਨਹੀਂ ਤੁਸੀਂ ਕਰਨੀ, ਅਗਰ ਕੀਤੀ ਤਾਂ ਮੇਰੇ ਕੈਂਪ ਦਾ ਏਰੀਆ ਜਿੰਨਾ 20 ਮਿਲੀਅਨ ਦਾ ਜਿਹੜਾ ਜੋ ਸਿੱਖ ਜਾਤੀ ਤਬਾਹ ਕਰ ਦੂੰਗਾ ਸਾਰੇ ਹੀ। ਬੜੀ ਗੱਲ ਹੈ ਉਹ, ਬੜੀ ਗੱਲ ਹੈ ਉਹ। ਖੈਰ ਉਹਨੇ ਆਪਣਾ ਜ਼ੋਰਦਾਰ ਲਾ ਕੇ ਆਖਰ ਫਿਰ ਨਿਮਜਾੜ ਕੇ ਨਿਕਲ ਗਿਆ। ਅੱਛਾ, ਤੁਸੀਂ ਕੰਪੈਰੀਟਿਵਲੀ ਵੇਂਦੇ ਜਾਂਦੇ ਜੇ ਗੱਲ ਕਰਦੇ ਜੇ ਵੀ ਜਿਨ੍ਹਾਂ ਨੇ ਉਹ ਮਿਲਤ ਚੌਕ ਮਾਰੇ, ਕਤਲਗੜ ਕੀਤੀ ਉਹ ਮੁਸਲਮਾਨਾਂ ਨੇ, ਤੇ ਉਧਰੋਂ ਉਹਨੇ ਤੁਹਾਨੂੰ ਬਚਾਇਆ। ਹਾਂ, ਉਹ ਸਿੱਖ ਇਹ ਮਾਰ ਕੇ ਇੱਥੋਂ ਮੁਸਲਮਾਨਾਂ ਨੇ ਇਹਨੂੰ ਕਤਲੋਗਾਰਤ ਕੀਤੀ। ਪਹਿਲਾਂ ਮੁਸਲਮਾਨਾਂ ਨੇ ਸਿੱਖਾਂ ਦੀ ਕਤਲੋਗਾਰਤ ਕੀਤੀ ਆ ਮਿੱਲੇ ਚੌਂਕ ਦੇ ਵਿੱਚ। ਮਿੱਲੇ ਚੌਂਕ ਦਾ ਜਿਹੜਾ ਹੁੰਦਾ ਨਾ, ਉਦੋਂ ਦਾ ਉਜਾੜ ਹੀ ਸੀ ਨਾ, ਇੱਥੇ ਕਤਲੋਗਾਰਤ ਕੀਤੀ। ਕਤਲੋਗਾਰਤ ਕਰਕੇ ਬਾਅਦ ਦੇ ਵਿੱਚ ਉਹਨੂੰ ਫਿਰ ਜਿਹੜੇ ਸਿੱਖ ਸਨ, ਜਿਹੜਾ ਉਹਨਾਂ ਦਾ ਜਥੇਦਾਰ ਜਿਹੜਾ ਸੀਗਾ, ਉਹ ਫਿਰ ਸਾਡੇ ਕੋਲ ਉੱਥੇ ਪਹੁੰਚਿਆ। ਉੱਥੇ ਇਹਨਾਂ ਨੇ ਉੱਥੇ ਇਦਾਂ ਕੀਤੀ ਹੈ। ਹਾਂ, ਲੇਕਿਨ ਗੱਲ ਇਹ ਆ ਨਾ ਵੀ ਉਹ ਮੁਸਲਮਾਨ ਤੇ ਉਹ ਸਿੱਖ, ਮਤਲਬ ਵੀ ਉਹ ਜਿਹੜੇ ਮਾਰਨ ਵਾਲੇ ਸੀ ਉਹ ਸਾਰੇ ਮੁਸਲਮਾਨ ਨਹੀਂ ਸੀ, ਉਹ ਵੀ ਕੁਛ ਲੋਕ ਸੀ। ਉਧਰੋਂ ਇੱਕ ਬਚਾਉਣ ਵਾਲਾ ਸਿੱਖ ਸੀ ਤੇ ਬਾਕੀ ਕੁਛ ਮਾਰਨ ਵਾਲੇ ਸਿੱਖ ਸੀ, ਉਹ ਸਾਰੇ ਨਹੀਂ ਸੀ। ਉਹ ਕੀਤਾ ਕੰਮ ਤੇ ਥੋੜੇ ਗੰਦੇ ਲੋਕਾਂ ਨੇ ਤੇ ਨਾਂ ਸਾਰੀਆਂ ਕੌਮਾਂ ਦਾ ਲੱਗ ਗਿਆ। ਗੰਦਿਆਂ ਨੇ ਮੈਂ ਦੱਸਦਾ ਵੀ ਮੁਸਲਮਾਨਾਂ ਦਾ ਸਾਡਾ ਆਪਣਾ ਸ਼ਰੀਕੇ ਦੇ ਵਿੱਚੋਂ ਜਿਹੜਾ ਹਾਸ਼ਮਤੀ ਉਹਦਾ ਨਾਂ ਸੀ, ਉਹ ਵੀ ਗਿਆ ਸੀ। ਉਹ ਲੈ ਮੈਨੂੰ ਦਿਖਾ ਲਾ, ਚਮਚੀਆਂ ਲੱਜੀਆਂ ਸਮਝਦਾ। ਮੈਂ ਕਿਹਾ ਜਾ ਕੁੜੀ ਜਾ, ਫਿਰ ਚਮਚੀਆਂ ਤਾਂ ਲੈ ਕੇ ਦੇਖਣੀਆਂ ਜੇ ਚੱਲਦੇ ਉੱਤੇ। ਅੱਛਾ ਜੀ, ਉਹ ਹਮਲਾ ਫਿਰ ਉਹਨੇ ਮੋੜ ਦਿੱਤੇ, ਆਖਿਆ ਵੀ ਨਹੀਂ ਮੈਂ ਉਹਨਾਂ ਨੇ ਕਿਹਾ ਨਹੀਂ, ਉਹਨੇ ਕਿਹਾ ਤੁਸੀਂ ਮੈਨੂੰ ਇਹ ਦੱਸੋ, ਮੈਂ ਤੁਹਾਡੇ ਲਾਲਚ ਵਿੱਚ ਆ ਜਾਂਦਾ ਅੱਜ, ਇਹ ਇੰਨੇ ਕਰੋੜ, ਲੱਖਾਂ ਨਹੀਂ ਕਰੋੜ ਇੰਨੇ ਦੇ ਦਿਓ ਮੈਨੂੰ, ਤੇ ਤੁਸੀਂ ਮੈਨੂੰ ਉਹ ਵੀ ਦੇ ਦੇਣੇ ਆ। ਤੇ ਮੈਂ ਜਿਸ ਵਾਰ ਪਰਮਾਤਮਾ ਦੇ ਜਾਣਾ, ਸਦਾ ਮੈਂ ਬੈਠੇ ਰਹਿਣਾ ਨਹੀਂ ਇੱਥੇ। ਮੈਂ ਪਰਮਾਤਮਾ ਨੂੰ ਕਿਹੜਾ ਆਪਣਾ ਚਿਹਰਾ ਜਾ ਕੇ ਦਿਖਾ ਲੂੰਗਾ ਭਈ ਮੈਂ ਕਤਲੋ ਗਾਰਦ ਕਰਾ ਕੇ ਬੰਦੇ ਮਰਵਾ ਕੇ ਆ, ਮੇਰਾ ਕੀ ਅਸਰ ਹੋਊਗਾ ਉੱਥੇ। ਉਹ ਸਿੱਖ ਨੂੰ ਕਹਿਣ ਲੱਗਾ ਜਿਹੜਾ ਆਪਣਾ ਸਾਡਾ ਉੱਥੇ ਰਖਵਾਲਾ ਸੀ, ਵੀ ਮੈਂ ਕਿਹੜਾ ਮੂੰਹ ਦਿਖਾ ਲੂੰਗਾ ਉਹਨੂੰ। ਕਹਿੰਦਾ ਖਬਰਦਾਰ ਜਗ ਰਹਿਣ ਦਾ ਵਾਸਤੇ ਇਸੇ ਕੰਮ ਨੂੰ ਐਂ ਕਰੀ। ਆਓ ਠੀਕ ਆ, ਆਓ ਚਾਹ ਪਾਣੀ ਪੀਓ, ਚਾਹ ਜੋ ਜੇ ਚੀਜ਼ ਵੀ ਚੱਲ ਪਿਆ, ਰੋਟੀ ਛੋਟੀ ਹਰ ਸ਼ਾਇਦ ਤੁਹਾਨੂੰ ਮੈਂ ਦਿੰਦਾ, ਖਾਓ ਰੱਜੋ। ਉਹਨੇ ਚੰਗਾ ਕੰਮ ਕੀਤਾ ਤੇ ਅੱਜ ਉਹਨੂੰ ਹਾਲੇ ਤੱਕ ਯਾਦ ਕਰਦੇ ਆ। ਹੈ ਨਹੀਂ, ਉਸ ਨੇ ਜਨਾਬ ਵਾਲੀ ਉਹ ਅਖੀਰ ਮਹਿਰੂਮ ਹੋ ਕੇ ਚਲੇ ਗਏ। ਰਾਤ ਨੂੰ ਦਿਨ ਕੀ ਦਾ ਰਾਤ ਕੀ ਆ, ਉਹ ਚੱਕਰ ਉਹ ਮਾਰਦਾ ਰਹਿੰਦਾ ਟਰੈਕਟਰ ਜਿਹੜਾ ਟੈਂਕਰ ਸਾਹਿਬ, ਉਹ ਜਿਹੜਾ ਬੰਬ ਗੋਲੇ ਜਿਹੜਾ ਛੱਡਦਾ ਹੈ ਨਾ, ਇੱਥੋਂ ਗੋਲਾ ਛੱਡਣਾ ਕੋਈ 10 ਮੀਲਾਂ ਦੀ ਕੋਈ 50 ਜੋ ਵੀ ਹਿਸਾਬ ਉਹਨਾਂ ਨੂੰ ਪਤਾ ਹੋਊਗਾ, ਉਹ ਕੰਮ ਕਰਦੇ ਸੀ। ਲੇਕਿਨ ਉਹਦੇ ਵਿੱਚ ਉਹ ਅਸੀਂ ਰਲ ਦੇਖਿਆ ਅੱਲਾਹ ਤਾਲਾ ਦਾ ਨਿਜ਼ਾਮ ਔਰ ਉਹ ਸਿੱਖ ਦਾ ਉਹਦਾ ਇਮਾਨ ਕਾਇਮ। ਉਹ ਕਹਿੰਦਾ ਮੈਂ ਪਰਮਾਤਮਾ ਨੂੰ ਮੂੰਹ ਜਾ ਕੇ ਕਿਹੜਾ ਦਿਖਾ ਲੂੰਗਾ ਕਿ ਮੈਂ ਬੰਦੇ ਪਰਵਾ ਕੇ ਆਇਆ। ਅਗਰ ਰਹਿਣ ਦਾ ਵਾਸਤੇ ਆਏ ਤਾਂ ਮੈਂ 20 ਮੀਲ ਕੈਂਪ ਦਾ ਦੁਆਲਾ ਤਬਾਹ ਕਰ ਦੂੰ ਸਾਰਾ, ਕੋਈ ਨਾ ਰਹਿਣ ਦਊਗਾ। ਚਲੇ ਗਏ ਉਹ ਵਕਤ ਜਿਹੜਾ ਸੀ ਬਹੁਤ ਅੱਛਾ ਸੀ। ਅੱਛੇ ਦੀ ਸਲੂਕ ਦੀ ਇਹ ਆ, ਹੁਣ ਸਾਡੇ ਉੱਥੇ ਆਮ ਸਾਡਾ ਜਿਹੜਾ ਪਿੰਡ ਸੀ ਨਾ ਰਹਾਣਾ, ਸਾਂਝੀ ਦੁਨੀਆ ਸੀ, ਲੇਕਿਨ ਸੀ ਜ਼ਿਆਦਾ ਮੁਸਲਮਾਨ ਸੀ, ਹਿੰਦੂਆਂ ਦਾ ਕੁਛ ਹਿੰਦੂ ਦਾ ਘੱਟ ਹੀ ਸੀ। ਚੰਦ ਇੱਕ ਸੀ। ਮੈਂ ਤੁਹਾਡੀ ਗੱਲ ਕੱਟਦਾ, ਉਹਦਾ ਜਿਹਨੇ ਤੁਹਾਨੂੰ ਬਚਾਇਆ ਉਹਦਾ ਨਾਂ ਯਾਦ ਹੈ? ਉਹ ਸਿੱਖ ਦਾ, ਉਹਦਾ ਸਰਦਾਰ ਜਿਹੜਾ ਤੁਹਾਡਾ ਕੈਪਟਨ ਸੀ, ਨਹੀਂ ਉਹਦਾ ਨਾਂ ਨਹੀਂ ਮੈਨੂੰ ਯਾਦ, ਨਾਂ ਦਾ ਨਹੀਂ ਪਤਾ। ਨਾਂ ਨਹੀਂ ਯਾਦ, ਕੈਪਟਨ ਸੀਗਾ ਉਹ ਸਰਬਰਾਹ ਸੀ ਨਾ ਉਹਦਾ, ਸਿੱਖ ਸਰਦਾਰ ਸਾਹਿਬ। ਅੱਛਾ, ਉੱਥੋਂ ਕੈਂਪ ਤੋਂ ਕਿੰਨੇ ਮਹੀਨੇ ਬਾਅਦ ਫਿਰ ਵੀ ਇੱਥੇ ਪਾਕਿਸਤਾਨ ਆ ਗਏ? ਖੈਰ ਖਰੀ ਆ ਗਏ, ਕੋਈ ਰਾਜ ਜਾਂ ਮਸਲੇ ਮਸਾਇਲ ਬਣੇ? ਹਾਂ, ਰਾਜ ਫਿਰ ਉੱਥੋਂ ਗਏ ਆਪਣੇ ਨਸਰਾਲੇ, ਉੱਥੋਂ ਉੱਠ ਕੇ ਨਸਰਾਲੇ ਗਏ। ਨਸਰਾਲੇ ਗਏ ਕਈ ਦਿਨ। ਨਸਰਾਲੇ ਅੱਗੇ ਫਿਰ ਇੱਕ ਹੋਰ ਜਗ੍ਹਾ ਸਟਾਪ ਆ, ਉਹਦਾ ਨਾਂ ਨਹੀਂ, ਨਾਂ ਦੇਖ ਪਤਾ ਕੀ ਸੀਗਾ। ਉੱਥੇ ਦੁਨੀਆ ਬਹੁਤ ਮਰੀ ਸੀ। ਨਸਰਾਲੇ ਹੀ ਮਰੀ, ਘੱਟ ਮਰੀ ਸੀ, ਲੇਕਿਨ ਨਸਰਾਲੇ ਨਾ ਉਹ ਜਿਹੜੀ ਦੁਨੀਆ ਸੀ ਨਾ, ਉਹ ਜਗ੍ਹਾ 'ਤੇ ਬਹੁਤ ਮਰੀ ਸੀ। ਉੱਥੇ ਬਲਕਿ ਇੱਥੇ ਤੱਕ ਜਿਹੜੀ ਰੇਲਵੇ ਲਾਈਨ ਗੱਡੀ ਸੀ, ਉਹ ਮੀਂਹ ਇੰਨਾ ਮੀਂਹ ਪੈਣਾ ਤਾਂ ਜਿਹੜੇ ਗੱਡੇ ਸੀ ਨਾ, ਉਹ ਪੁਲ ਦੇ ਵਿੱਚ ਜਾ ਕੇ ਫਸੇ ਹੋਣੇ, ਬੰਦੇ ਰੋੜ ਜਾਣ, ਖੜੀ ਜਾਣਾ, ਇੰਨਾ ਮੀਂਹ ਪੈਂਦਾ ਹੁੰਦਾ ਸੀਗਾ। ਬਹੁਤ ਦੁਨੀਆ ਮਰੀ ਸੀ। ਹਾਂਜੀ, ਲੇਕਿਨ ਅੱਲਾਹ ਤਾਲਾ ਦੀ ਬੜੀ ਰਹਿਮਤ ਅੱਲਾਹ ਤਾਲਾ ਸਾਨੂੰ ਉੱਥੇ ਵੀ ਰੱਖਿਆ
ਫਿਰ ਜਿਸ ਵਾਰ ਸਾਡਾ ਅਸੀਂ ਆਏ ਨਾ ਉੱਥੋਂ ਜੋ ਕੰਮ ਚੱਲਿਆ ਇਹ ਗਏ ਆ ਸੇ ਆਪਣਾ ਬਿਆਸੇ ਦਰਿਆ 'ਤੇ ਉੱਥੇ ਆ ਕੇ ਡਿੱਗ ਪਿਆ, ਕੰਮ ਸਾਡਾ ਲੱਗਾ। ਉੱਥੇ ਲੱਗਾ ਤਾਂ ਰਾਤ ਨੂੰ ਐਲਾਨ ਹੋ ਗਿਆ 8 ਵਜੇ ਰਾਤ ਦੇ ਵੀ ਸੁਬਾਹ 8 ਵਜੇ ਨੂੰ ਜਿੰਨੇ ਵੀ ਆਪਣਾ ਖਾਣਾ ਪਾਣੀ ਬਣਾ ਕੇ ਨਾ ਪੀ ਕੇ ਖਾ ਕੇ ਰੋਡ ਦੇ ਉੱਤੇ ਸਭ ਰੈਡੀ ਹੋ ਜਾਵੋ। ਹੋ ਗਿਆ ਰੈਡੀ, ਕੋਈ ਨਾ ਖੜੇ, ਕੁਛ ਨਹੀਂ। ਕੀ ਗੱਲ ਆ, ਸਿੱਖਾਂ ਨੇ ਕਦੂਆ ਸਾਹਿਬ ਕਰਫਿਊ ਲਾਇਆ ਸਾ ਅੰਮ੍ਰਿਤਸਰ, ਲੇਕਿਨ ਸਿੱਖਾਂ ਨੇ ਉਹ ਕਰਫਿਊ ਤੋੜ ਦਿੱਤਾ ਕਿ ਅਸੀਂ ਨਹੀਂ ਮਸਲਾ ਕੋਈ ਵੀ ਜਾਣ ਦੇਣਾ ਨਹੀਂ, ਸਾਡੇ ਬੰਦੇ ਮਾਰੇ ਆ ਫੈਸਲਾਬਾਦ, ਅਸੀਂ ਇਹ ਕੋਈ ਬੰਦਾ ਨਹੀਂ ਜਾਣ ਦੇਣਾ, ਅਸੀਂ ਨਹੀਂ ਲੰਘਣ ਦੇਣਾ ਇੱਥੋਂ। ਖੈਰ ਹੁੰਦੀ ਗਈ ਚੱਲਦੀ ਗਈ। ਇਹ ਉਹਨੇ ਕਿਹਾ ਕੈਪਟਨ ਨੇ ਚੰਗਾ ਸਾਲਾ ਕਿ ਉਹ ਵਕਤ ਵੀ ਖਰੇ ਸੀ। ਉਹ ਬੰਦਾ ਜਿਹੜਾ ਸੀ ਨਾ ਫਿਰ ਉੱਥੋਂ ਲਾਹੌਰ ਨੂੰ ਆਇਆ। ਲਾਹੌਰ ਨੂੰ ਆ ਕੇ ਲਾਹੌਰੋਂ ਇੱਥੋਂ ਫੌਜ ਲੱਗਿਆ ਔਰ ਆਪਣੇ ਗੱਡੀਆਂ ਛੱਡੀਆਂ ਮੇਰੇ ਸਾਰੀਆਂ ਬਿਲਕੁਲ ਬਕਾਇਦਾ ਆਪਣਾ ਹਰ ਸ਼ਾ ਲੈ ਕੇ ਆਇਆ ਇੱਥੋਂ। ਜਦੋਂ ਇੱਥੇ ਲਾਹੌਰ ਨੂੰ ਇੱਥੇ ਆ ਕੇ ਲੈ ਆਇਆ, ਆ ਕਹਿਣ ਲੱਗੇ ਹਾਂ ਜੀ ਤੇ ਤਿਆਰ ਆ। ਅੱਛਾ ਜੀ। ਤਾਂ ਮੇਰੀ ਭੈਣ ਸੀਗੀ ਮੇਰੇ ਤੋਂ ਬੜੀ, ਰੱਜੀ ਸੀ ਉਹਦਾ ਨਾਂ। ਹਾਂਜੀ। ਉਸ ਨੇ ਉੱਥੇ ਦਮ ਦੇ ਦਿੱਤਾ। ਇਹ ਵਕਤ ਦੀ ਗੱਲ ਹੈ, ਮੈਂ ਤੁਹਾਨੂੰ ਦੱਸਦਾ ਹਾਂ। ਜਿਸ ਲਾ ਹੁਣ ਦਮ ਦੇ ਦਿੱਤਾ, ਕੋਈ ਨਾ ਕਹੀ ਉੱਥੇ ਸਾਡੇ ਕੋਲ ਮੌਲਾ ਮੋਨੀਆ ਹੁੰਦਾ ਸੀ, ਉਹਦੇ ਗੱਡਾ ਹੁੰਦਾ ਸੀ, ਭਾੜਾ ਪਾਉਂਦਾ ਹੁੰਦਾ, ਸ਼ੁਰੂ ਦਾ ਹੀ ਉਹਦੇ ਕੋਲ ਕਹੀ ਰੱਖਦਾ ਹੁੰਦਾ ਸੀ ਕੋਲ ਹੀ। ਉਹਦੇ ਕੋਲੋਂ ਕਹੀ ਲਈ ਲੈ ਕੇ ਉੱਥੇ ਰੇਲਵੇ ਲਾਈਨ ਦਾ ਚੜ੍ਹਦਾ ਪਾਸਾ ਔਰ ਬਿਆਸੇ ਦਰਿਆ ਦਾ ਲਹਿੰਦਾ ਪਾਸਾ, ਰੇਲਵੇ ਚੜ੍ਹਦਾ ਉਹ ਖੁੰਝੇ ਦੇ ਵਿੱਚ ਉੱਚੀ ਜਿਹੀ ਜਗ੍ਹਾ ਸੀ ਉੱਥੇ ਵੀ ਕਹੀ ਲੈ ਕੇ ਤਾਂ ਖੁਦ ਹੀ ਕਬਰ ਉੱਥੇ। ਕਬਰ का टॉय था, ना जनाजा ना कफन ना कोई शै खुदा दी नहीं आ। ਉਹਦੇ ਵਿੱਚ ਉੱਦਾਂ ਹੀ ਉਹ ਮੇਰੀ ਭੈਣ ਮੇਰੇ ਤੋਂ ਬੜੀ ਸੀ, ਰੱਜੀ ਉਹਦਾ ਨਾਮ ਹੁੰਦਾ। ਉਹਦੇ ਵਿੱਚ ਉੱਦਾਂ ਹੀ ਫਿਰ ਉੱਦਾਂ ਹੀ ਉਹ ਲਿਬਾਸ ਜਿਹੜਾ ਸੀ ਨਾ ਉਹਦੇ ਵਿੱਚ ਲਟਾ ਕੇ ਦਾ ਉਹਦੇ ਵਿੱਚ ਉੱਪਰ ਉਹ ਮਿੱਟੀ ਸਿੱਟੀ, ਉਹੀ ਟਾਈਮ ਸੀ। ਹਾਂਜੀ। ਲੇਕਿਨ ਉਹਦੇ ਮੁਤਲਕ ਮੈਂ ਫਿਰ ਇੱਥੇ ਇੱਕ ਆਲਮ ਮੌਲਵੀ ਨੂੰ ਗੱਲ ਕੀਤੀ ਆ ਵੀ ਇੱਦਾਂ ਮੈਂ ਰਸਤੇ ਵਿੱਚ ਆਪਣੀ ਭੈਣ ਨੂੰ ਦਫਨ ਕਰਕੇ ਆਇਆ ਸੀ, ਬਗੈਰ ਕਫਨੋਂ, ਬਗੈਰ ਕਿਸੇ ਚੀਜ਼ ਤੋਂ, ਕੋਈ ਜਨਾਜ਼ਾ ਮਨਾਜ਼ਾ ਨਹੀਂ। ਉਹ ਕਹਿਣ ਲੱਗਾ, ਉਹਨੂੰ ਕਹਿ ਕੇ ਉਹਦਾ ਸਮਝੋ ਕਿ ਤੁਹਾਡੇ ਵਾਸਤੇ ਇੱਕ ਬਖਸ਼ਿਸ਼ ਦਾ ਵਸੀਲਾ ਬਣ ਕੇ ਆਈ ਆ। ਉਹ ਅੱਲਾਹ ਤਾਲਾ ਨੇ ਸਾਡੇ ਰਹਿਮਤ ਇੰਨੀ, ਉਹ ਟਾਈਮ ਰਹਿਮਤ ਇੰਨੀ ਆਉਣੀ, ਹੱਦ ਤੋਂ ਜ਼ਿਆਦਾ ਰਹਿਮਤ ਦੇਣੀ ਅੱਲਾਹ ਨੇ। ਪਰ ਉਹ ਦੇਖਿਆ ਜੀ ਬੜਾ ਟਾਈਮ, ਬਹੁਤ ਅੱਛਾ ਟਾਈਮ ਗੁਜ਼ਰਿਆ ਸਾਡਾ। ਇੱਕ ਸਿੱਖ ਸੀਗਾ ਮੋਹਰੇ ਤੁਰਿਆ ਆਉਂਦਾ, ਅੱਜ ਤਾਂ ਮੋਟਰਸਾਈਕਲ ਘੁਮਾਉਂਦੇ ਫਿਰਦੇ ਨਾ, ਉਦੋਂ ਪੈਡਲਾਂ ਵਾਲੀ ਸਾਈਕਲ ਹੀ ਕੋਈ ਹੁੰਦਾ ਸੀ, ਉਹ ਵੀ ਕਿਸੇ ਕੋਲ ਹੁੰਦਾ ਸੀ। ਉਹ ਜਦੋਂ ਸਾਡੇ ਨਾਲ ਸੀ ਫੌਜੀ, ਉਹ ਜਦੋਂ ਤੁਰੇ ਆਪਣੇ ਗੱਡੇ ਦੇ ਉੱਤੇ ਐ ਪਿੰਜੜੀ 'ਤੇ ਐਂ ਬਹਿ ਜਾਣਾ, ਖੜੇ ਹੋ ਜਾਣਾ, ਥੱਕ ਵੀ ਹੋ ਜਾਂਦਾ ਨਾ, ਨਹੀਂ ਉਹਦੇ ਨਾਲ ਬਹਿ ਜਾਣਾ। ਜਦੋਂ ਉਹਦੇ ਬਰਾਬਰ ਉਹਨਾਂ ਵੱਟ ਜਿਹਾ ਮਾਰਿਆ, ਇੱਥੇ ਮਾਰਿਆ ਉਹਦੇ ਸਿੱਖ ਦੇ ਦਰਦ ਨਾਲ, ਉਹ ਮਾਰਿਆ ਬੜਾ ਦਿਖਿਆ, ਇਹਦੇ ਨਾਲ ਡਿੱਪਿਆ ਉਹ ਦੂਏ ਕੰਧਾ। ਉਦੋਂ ਹੁਣ ਤਾਂ ਕੰਧਾ ਬਹੁਤ ਬੁਲੰਦ ਉੱਥੋਂ ਕੰਧ ਸੀ, ਛੜੱਪਾ ਮਾਰ ਕੇ ਅੰਦਰ ਨੂੰ ਹੋ ਗਏ, ਛੜੱਪਾ ਮਾਰ ਕੇ ਅੰਦਰ ਨੂੰ ਹੋ ਗਿਆ। ਉਹ ਸਾਈਕਲ ਉੱਥੇ ਚੱਕਿਆ, ਉਹ ਚੱਕ ਲਿਆ, ਉਹਨੂੰ ਚੱਕ ਲਿਆ, ਨਾ ਚੱਕ ਲਿਆ, ਕੀ ਗੱਲ। ਉਹ ਕੈਪਟਨ ਨੇ ਮਾਰਿਆ? ਹਾਂ, ਕੈਪਟਨ ਨੇ। ਉਹ ਕੈਪਟਨ ਨੇ ਉਹਦੇ ਮਾਰਿਆ, ਇੱਥੇ ਬੱਟ ਉਹਦੇ ਉਹ ਮਾਰਿਆ ਵਾਲਾ। ਅੱਛਾ, ਪਿੰਡ ਦੀ ਹਰਿਆਣੇ ਦੀ, ਉੱਥੋਂ ਫਿਰ ਤੁਸੀਂ ਮਤਲਬ ਵੀ ਆ ਗਏ, ਇੱਥੇ ਪਹੁੰਚ ਗਏ? ਹਾਂਜੀ, ਲਾਹੌਰ ਆ ਗਏ, ਸਾਰਾ ਕੁਝ ਠੀਕ ਹੋ ਗਿਆ? ਹਾਂਜੀ। ਹਰਿਆਣੇ ਦੀ ਗੱਲ ਕਰਦੇ ਵੀ ਹਰਿਆਣੇ ਦੇ ਵਿੱਚ ਤੁਹਾਡੇ ਘਰ ਕਿੰਨੇ ਸਨ? ਹਰਿਆਣੇ ਪਿੰਡ ਦੇ ਵਿੱਚ? ਹਰਿਆਣੇ ਵਿੱਚ ਸਾਰਾ ਤੇ ਸਹੀ ਪੁੱਛੋ ਦਾ ਸਾਰਾ ਪਿੰਡ ਹੀ ਮੁਸਲਮਾਨਾਂ ਦਾ ਸੀ। ਵਿੱਚ ਕੋਈ ਚਾਂਦੇਕ ਸੀਗੇ, ਚਾਂਦੇਕ, ਉਹ ਵੀ ਜਿਹੜੇ ਆਪਣੇ ਲਾਹੌਰਾ ਤਖਾਣਾ ਦੇ ਹੋਰ ਕੋਈ ਕੰਮੀ ਕਾਰਾ ਜਿਹੜੇ ਉਹ ਸੈਣੀ ਸਿਆਉਂਦੇ ਹੁੰਦੇ, ਸੈਣੀ, ਉਹ ਸਬਜ਼ੀਆਂ ਬੀਜਣੀਆਂ, ਬੀਜ ਕੇ ਤਾਂ ਵੇਚਣੀਆਂ। ਉਹਨਾਂ ਦੇ ਨਾਂ ਸੈਣੀਆਂ ਦੇ ਕਿਸੇ ਦੇ ਯਾਦ ਆ? ਮੈਨੂੰ ਉਹਦਾ ਸਿੱਖ ਦਾ ਪਤਾ ਦਾ ਨਾਂ ਸੀ ਗੁਰਦਿਆਲ ਸਿੰਘ ਸੀ। ਗੁਰਦਿਆਲ? ਹਾਂ, ਜਿਹੜਾ ਸਾਡਾ ਤਰਖਾਣ ਹੁੰਦਾ ਤਾ। ਠੀਕ ਹੈ। ਹਾਂਜੀ। ਅਤੇ ਸੈਣੀ ਵੀ ਸੀ, ਕਈ ਸੀ, ਉਹਨੂੰ ਸੈਣੀ ਆਉਂਦੇ ਨਹੀਂ। ਪਰ ਇੱਕ ਚੀਜ਼ ਦੇਖੀ ਸੀ ਮੈਂ ਉਹਨਾਂ ਦੀ, ਸਾਡੇ ਇੱਥੇ ਹੈ ਨਹੀਂ। ਉਹ ਸਾਡੇ ਹੁੰਦੀ ਸੀ ਡੱਬਰੀ, ਨਾਂ ਰੱਖੇ ਹੁੰਦੇ ਨਾ ਇਲਾਕਿਆਂ ਦੇ, ਡੱਬਰੀ, ਬਾਗੇ ਵਾਲਾ, ਚੋਈ ਵਾਲਾ, ਫਲਾਨਾ, ਆਪਣੇ ਨਾਂ ਰੱਖੇ ਹੁੰਦੇ ਸੀ। ਤਾਂ ਬੰਨੇ ਹੁੰਦੇ ਸੀ ਖੁੱਲ੍ਹੇ,
ਇਹ ਬੰਨੇ ਨਹੀਂ, ਬੰਨੇ ਖੁੱਲੇ ਸੜਕ ਮਾਉਂ ਜਦੋਂ ਮਰਜ਼ੀ ਕਰ ਜਾਣਾ, ਕੋਈ ਸਿੱਧੇ ਹੀ ਨਾ ਚੱਲ ਜਾਣਾ ਬੰਨਿਆਂ ਤੋਂ ਦੀ, ਨਾ ਗਵਾਲ ਪੈਣ ਕਹਿਣਾ, ਬੰਨਾ ਸਿੱਧਾ ਹੀ ਉੱਥੇ ਜਾਂਦਾ ਚੱਲ ਜਾਣਾ। ਐ ਜਿਵੇਂ ਲੱਗਦਾ ਵੀ ਪਿੰਡ ਬੜਾ ਯਾਦ ਆਉਂਦਾ। ਹਾਂਜੀ ਹੈਂ? ਉਹ ਜਦੋਂ ਜਾਣਾ ਮੈਂ ਤੁਹਾਨੂੰ ਉਹੋ ਹੀ ਦੱਸਦਾ ਨਾ, ਉਹ ਜਾਣਾ ਜੇ ਅੱਗਿਓਂ ਮਸਲਨ ਕੁੜੀਆਂ ਆਉਂਦੀਆਂ ਤੁਰੀਆਂ, ਮੁਸਲਮਾਨਾਂ ਦੀਆਂ ਹੋਣ ਜਾਂ ਕੋਈ ਹਿੰਦੂਆਂ ਦੀ, ਕਿਸੇ ਦੀ ਵੀ ਕੋਈ ਵੀ ਹੋਣ ਨਾ, ਤੁਰੀਆਂ ਆਉਂਦੀਆਂ ਇੱਧਰੋਂ ਬੰਦੇ ਤੁਰੇ ਜਾਂਦੇ, ਮੁਸਲਮਾਨ ਵੀ ਆ ਅਤੇ ਸਿੱਖ ਵੀ ਆ ਜਾਂ ਕੋਈ ਵੀ ਹੈਗੇ ਆ, ਦੇਖਣਾ ਕੁੜੀਆਂ ਦੀਆਂ। ਉਹਨੀ ਰਾਹ ਛੱਡ ਕੇ ਚਾਰ ਕਰਮਾਂ ਐਨ ਹੋ ਕੇ ਨਾ ਬੰਨੇ 'ਤੇ ਦੂਏ ਪਾਸੇ ਮੂੰਹ ਕਰਕੇ ਹੋਰ ਗੱਲਾਂ ਕਰ ਆਪਣਾ, ਜਦੋਂ ਨਹੀਂ ਲੰਘ ਜਾਣ ਤਾਂ ਫੇਰ ਬੰਨੇ ਚੜ੍ਹਦੇ ਹੁੰਦੇ ਸੀ। ਹੁਣ ਇਹ ਹੈਗਾ ਦੌਰ ਨਹੀਂ ਹੁਣ ਕੋਈ ਹਾਂ, ਫੇਰ ਚੜ੍ਹਦੇ ਸੀ ਬੰਨੇ 'ਤੇ। ਇੰਨਾ ਦਿਆਨਤਦਾਰੀ ਔਰ ਇੰਨਾ ਇਮਾਨਦਾਰੀ ਹੁੰਦੀ ਸੀ ਉਸ ਦੌਰ ਦੇ ਵਿੱਚ। ਅੱਛਾ ਇਹ ਦੱਸੋ ਵੀ ਪਿੰਡ ਤੋਂ ਤੁਹਾਡੇ ਘਰ ਜਿਹੜੇ ਹਰਿਆਣੇ ਤੋਂ ਉੱਠ ਕੇ ਤੁਸੀਂ ਲੋਕ ਆਏ ਜੇ ਇੱਧਰ ਪਾਕਿਸਤਾਨ ਆ ਕੇ ਕਿੱਥੇ ਕਿੱਥੇ ਬੈਠੇ, ਕੋਈ ਪਤਾ ਵਾ? ਪਤਾ ਸਾਰਾ, ਕਿੱਥੇ ਕਿੱਥੇ ਨੇ? ਸਾਰਾ ਹੀ ਪਤਾ। ਅਸੀਂ ਆ ਕੇ ਸਿੱਧੇ ਉੱਥੋਂ ਆ ਕੇ ਇੱਥੇ ਕਰਾੜੀ ਬੈਠੇ। ਤੇ ਤੁਸੀਂ ਜੇ ਇੱਥੇ ਬੈਠੇ, ਬਾਕੀ ਤੁਹਾਡੇ ਜੀ ਬਾਕੀ ਸਾਡੀ ਜੀ ਸਾਰੇ ਜੀ ਉੱਥੇ ਜਿੰਨੇ ਸਾਡੇ ਸੀ ਨਾ ਕਰਾੜੀ ਸੀ। ਕਿਉਂ ਸੀ ਕਰਾੜੀ? ਕਰਾੜੀ ਸਾਡੇ ਸੀ ਰਿਸ਼ਤੇਦਾਰੀ ਕਾਹਦੀ, ਸਾਡਾ ਸ਼ਰੀਕਾ ਸੀਗਾ। ਸਾਡੇ ਤਾਏ ਜਿਹੜੇ ਸੀ ਨਾ ਉਹ ਸਾਡੇ ਕਰਾੜੀ ਵਿੱਚ ਸੀ। ਅੱਛਾ ਇਹਦਾ ਮਤਲਬ ਤੁਸੀਂ ਹਰਿਆਣੇ ਵਾਲੇ ਸਾਰੇ ਮੁਸਲਮਾਨ ਹੀ ਇੱਥੇ ਆ ਗਏ ਕਿ ਤੁਹਾਡੀ ਬਰਾਦਰੀ ਇਕੱਲੀ? ਸਰ ਸਾਡੀ ਬਰਾਦਰੀ ਦੇ ਵੀ ਹੋਰ ਵੀ ਇੱਥੇ ਆ ਗਏ ਕਿ ਹੋਰ ਹੀ ਬਰਾਦਰੀਆਂ ਵਾਲੇ ਸੀਗੇ। ਮੈਂ ਬਥੇਰੀ ਦੁਨੀਆ ਉਹਦੀ ਉੱਥੇ ਆਈ। ਅੱਛਾ ਹਰਿਆਣੇ ਤੁਹਾਡੇ ਦੇ ਪਿੰਡ ਦੇ ਲਾਗੇ ਪਿੰਡਾਂ ਦਾ ਵੀ ਤੁਹਾਨੂੰ ਪਤਾ ਹੋਣਾ, ਕਿਹੜੇ ਕਿਹੜੇ ਪਿੰਡ ਸੀ ਲਾਗੇ? ਹਾਂ ਹਰਿਆਣੇ ਦੇ ਲਾਗੇ ਕਿਹੜੇ ਕਿਹੜੇ ਪਿੰਡ ਸੀ? ਹਰਿਆਣੇ ਲਾਗੇ ਦਾ ਫਿਰ ਕਈ ਸੀ, ਖਨੌੜਾ ਵਗੈਰਾ, ਹੋਰ ਪਡੋਰੀਆਂ, ਪਿੱਪਲ ਵਾਲਾ, ਦੂਈ ਪਡੋਰੀ ਤੇ ਤੀ ਪਡੋਰੀਆਂ ਵੀ 3 ਹੁੰਦੀਆਂ ਸੀਗੀਆਂ। ਅੱਛਾ ਹਾਂਜੀ ਤੇ ਇਹ ਸਾਰੀਆਂ ਸੀ ਆਉਂਦੀਆਂ ਜਾਂਦੇ, ਉੱਥੇ ਸਾਰੇ ਵਰਦੇ ਸਭ ਕੁਛ ਹੁੰਦਾ ਆ, ਕਰਦੇ ਆਏ। ਪਰ ਇੱਕ ਚੀਜ਼ ਦੇਖੀ ਆ ਅਸੀਂ ਉੱਥੇ ਵਰਗੀ ਦਿਆਨਤਦਾਰੀ, ਉੱਥੇ ਨਾਲ ਦੀ ਇਮਾਨਦਾਰੀ ਇੱਥੇ ਹੈ ਨਹੀਂ ਆ। ਵਾਹ ਕੀ ਬਾਤ। ਪਾਕਿਸਤਾਨ 'ਚ ਉਹਦੀ ਹਵਾ ਵੀ ਹੈ ਨਹੀਂ ਆ। ਅੱਛਾ ਬਜ਼ੁਰਗੋ ਮੈਨੂੰ ਇਹ ਦੱਸੋ ਵੀ ਹੁਣ ਤੁਹਾਨੂੰ ਉੱਥੋਂ ਆਇਆ ਨੂੰ, ਹਰਿਆਣੇ ਤੋਂ ਆਇਆ ਨੂੰ 75 ਸਾਲ ਹੋ ਗਏ ਆ? ਹੋ ਗਿਆ 75, ਪੂਰੇ 75 ਤਕਰੀਬਨ ਹੋ ਗਏ। ਹੋ ਗਿਆ। ਵਿਆਹ ਤੁਹਾਡਾ ਇੱਥੇ ਆ ਕੇ ਹੋਇਆ ਸੀ? ਹਾਂ ਵਿਆਹ ਸਾਡਾ ਇੱਧਰ ਆ ਗਿਆ। ਅੱਛਾ ਤੇ ਉੱਥੇ ਅੱਜ ਤੱਕ 75 ਸਾਲਾਂ ਦੇ ਵਿੱਚ ਕਦੀ ਐਸਾ ਹੋਇਆ ਵੀ ਤੁਹਾਨੂੰ ਕੋ ਆਪਣਾ ਪਿਛਲਾ ਪਿੰਡ ਜਿੱਥੇ ਇੰਨੀ ਦੇਰ ਰਹੇ ਯਾਦ ਆਇਆ? ਸਾਨੂੰ ਤਾਂ ਦੇਖੋ ਜੀ ਪਿਛਲਾ ਯਾਦ ਦੀ ਮੁਰਾਦ ਇਹ ਆ, ਯਾਦ ਤੇ ਹੁਣ ਉਹ ਹੈਗੇ ਆ, ਹੁਣ ਵੀ ਆਉਂਦੇ ਆ ਵੀ ਸਾਡੇ ਸੀਗੇ। ਕੀ ਉਹਦੇ ਵਿੱਚ ਯਾਦ ਆਉਂਦੀ ਆ, ਕਿਹੜੀ ਚੀਜ਼ ਯਾਦ ਆਉਂਦੀ ਆ ਉਹਦੇ ਵਿੱਚ, ਚਾਹੇ ਹਿੰਦੂ ਸੇ ਜਾਂ ਮੁਸਲਮਾਨ ਸੇ। ਇਹ ਇਲਾਕਿਆਂ ਦਾ ਬੜਾ ਫਰਕ ਹੁੰਦਾ ਹੈ। ਸਾਡੇ ਉਸ ਇਲਾਕੇ ਦੇ ਵਿੱਚ ਨਾ ਹੁਸ਼ਿਆਰਪੁਰ ਦਾ ਖਾਸ ਕਰਕੇ, ਤਹਿਸੀਲ ਹੁਸ਼ਿਆਰਪੁਰ ਦਾ ਖਾਸ ਕਰਕੇ ਤੇ ਜਲੰਧਰ ਦਾ ਹਿੱਸਾ ਪਰਲੇ ਪਾਸੇ ਦਾ, ਉਹ ਜਿਹੜੇ ਲੋਕ ਸੀ ਨਾ ਉਹਨਾਂ ਲਾਗੇ ਖੁਦਾ ਦਾ ਖੌਫ ਸੀਗਾ। ਲੇਕਿਨ ਬਾਕੀ ਖੁਦਾ ਦਾ ਖੌਫ ਹੈ ਨਹੀਂ ਇੱਥੇ। ਜਿਹੜਾ ਅੱਜ ਜਿੱਥੇ ਬੈਠੇ ਆ ਇਹਦਾ ਕੁਫਰ ਕਾਢਿਆ ਹੈ। ਇਹ ਕੁਫਰ ਕਾਢਿਆ, ਖੁਦਾ ਦੀ ਕਸਮ ਕੁਫਰ ਕਾਢਿਆ। ਅੱਛਾ ਹਾਂ ਤਾਂ ਆਪਣੇ ਹੁਸ਼ਿਆਰਪੁਰ ਨਾਲ ਪਿਆਰ ਤੁਹਾਨੂੰ ਬਹੁਤਾ ਪਿਆਰ ਛੱਡ ਕੇ ਮੈਂ ਕਹਿੰਦਾ ਉਹ ਇੰਨਾ ਪਿਆਰ ਸੀ ਕਿ ਉਹ ਸੀਨੇ ਦਾ ਲਾਉਂਦੇ ਸਾਂ। ਉਹਦੇ ਵਿੱਚ ਕਿਸੇ ਨਾਲ ਕੋਈ ਜ਼ਿਆਦਤੀ ਜਾਂ ਕਿਸੇ ਨਾਲ ਧੋਖਾ ਦੇ ਜਾਂ ਕੋਈ ਐਸਾ ਨਹੀਂ ਕੰਮ ਕਰਦਾ ਕੋਈ। ਇੱਕ ਗੱਲ ਹੁੰਦੀ ਬਣਾਈ ਹੋਈ। ਹਾਂਜੀ ਅਸਲ ਗੱਲ ਇਹ ਮੈਂ ਜੋ ਕੁਛ ਮੇਰੇ ਨਾਲ ਜੋ ਕੁਛ ਕੀਤਾ ਨਾ ਮੈਂ ਉਹ ਸੁਣਾ। ਮੈਂ ਵਾਧੂ ਮੈਂ ਅਸੀਂ ਸੁਣਦੇ ਵੀ ਹੋਈਆਂ ਵੀ ਜੋ ਅਸਲ ਹੋਵੇ ਨਾ, ਸੁਣਦੇ ਵੀ ਹੋ ਵੀ ਜੋ ਅਸਲ ਹੋਵੇ, ਜੋ ਤੁਸੀਂ ਆਪ ਵੇਖਿਆ ਸਾਰਾ ਕੁਛ ਨਾ ਉਹ ਜਿਹੜਾ ਸੀ ਨਾ ਵਕਤ, ਉਹ ਵਕਤ ਨਹੀਂ ਉਹ ਲੱਭਣਾ ਨਾ ਵਕਤ ਆਉਣਾ। ਉਹ ਵਕਤ ਨਹੀਂ ਉਹ ਲੱਭਣਾ ਨਾ ਵਕਤ ਆਉਣਾ। ਇਹ ਤਾਂ ਆਹ ਜਿਹੜਾ ਨਾ ਇਲਾਕਾ ਏਰੀਆ ਖੁਦਾ ਜਾਣੇ, ਇੱਥੇ ਦਾ ਸਾਡੇ ਜਿਹੜੇ ਬਜ਼ੁਰਗ ਜਿਹੜੇ ਬਜ਼ੁਰਗ ਆਏ ਆ, ਸਾਡਾ ਤਾਇਆ ਸਕਾ ਤਾਇਆ ਮੇਰਾ ਇੱਥੇ ਕਰਾੜੀਏ 'ਚ ਰਹਿੰਦਾ ਉਹ। ਹਾਂਜੀ ਉਹ ਵੀ ਇਹੋ ਚੀਜ਼ ਦੱਸਦੇ ਵੀ ਜਿੰਨੇ ਇੱਥੇ ਬਸ ਅੱਲਾ ਬਣਾ ਹੈ ਇੱਥੇ। ਹੁਸ਼ਿਆਰਪੁਰ ਹੀ ਚੰਗਾ ਫਿਰ? ਹੁਸ਼ਿਆਰਪੁਰ ਲੈ, ਉਹ ਤਾਂ ਹੁਸ਼ਿਆਰਪੁਰ ਸਾ ਕੇ ਉਹ ਤਾਂ ਹੁਸ਼ਿਆਰਪੁਰ ਸਾ। ਹੁਣ ਫੈਸਲਾਬਾਦ ਸਾਡੇ ਨੂੰ ਤੁਸੀਂ ਐਵੇਂ ਕਹੀ ਜਾਂਦੇ ਜੀ ਹੁਸ਼ਿਆਰਪੁਰ ਚੰਗਾ? ਨਾ ਐਵੇਂ ਨਹੀਂ ਕਹੀ ਜਾਂਦੇ। ਹੁਣ ਆ ਬੈਠੇ ਅਸੀਂ ਇੱਥੇ ਬੈਠੇ ਕਿਉਂ ਆ? ਬੈਠੇ ਨਹੀਂ ਜੀ ਇੱਥੇ, ਅਸੀਂ ਕਹਿਣਾ ਨਹੀਂ ਚੰਗਾ ਆ, ਪਰ ਨਹੀਂ ਜਿਹੜੀ ਉੱਥੇ ਖਸੂਸੀਅਤ ਕਿਹੜੀ ਸੀ, ਜਿਹੜਾ ਪਿਆਰ ਮੁਹੱਬਤ ਅਖਲਾਕ ਚਾਹੇ ਹਿੰਦੂ ਆ ਜਾਂ ਮੁਸਲਮਾਨ ਆ, ਉਹ ਐ ਸੀਨੇ ਨਾਲ ਲਾਉਂਦੇ ਸੀ ਫੜ ਕੇ। ਤੇ ਇੱਥੇ ਛੁਰਾ ਖਵਾਉਂਦੇ ਆ ਉਹ ਮਾਰ ਦੇ ਵਾਲਾ। ਇਹੋ ਨਹੀਂ ਕੰਮ ਚੱਲਦਾ ਇੱਥੇ ਹੁਣ। ਬਾਬਾ ਜੀ ਦਾ ਪਿਆਰ ਵੇਖ ਲਓ ਆਪਣੇ ਹੁਸ਼ਿਆਰਪੁਰ ਆਪਣੇ ਨਾਲ।
ਜਦ ਦੀ ਆਹ ਹਕੂਮਤ ਆਈ ਆ ਦੇਖੀ ਨਹੀਂ ਤੁਸੀਂ ਹੁਣ ਹਾਂਜੀ। ਅੱਗੋਂ ਮੈਂ ਭੈਣ ਚੋ ਲਾਹੌਰਾਂ ਦੀ ਹੂੰ ਹਾਂ ਕਿੰਨੀ ਕਤਲੋ ਗਾਲ ਕਰਦੇ ਆ ਹਾਂ ਚਲੋ ਬਜ਼ੁਰਗੋ, ਤੁਹਾਡੀ ਮਿਹਰਬਾਨੀ, ਤੁਹਾਡੀ ਮੁਹੱਬਤ ਦਾ ਸ਼ੁਕਰੀਆ। ਆਏ ਸੀ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ, ਇਹਨਾਂ ਦੀਆਂ ਕਹਾਣੀ ਸੁਣੀ ਜੋ ਇਹਨਾਂ ਨੇ ਆਪਣੇ ਪਿੰਡਿਆਂ ਤੇ ਹੰਡਾਇਆ।